है सैया मैं तेरिया वे, कहती है सैया मैं तेरिया, ना मैं अपनी मां दिया ना अपने प्यो दिया, कहती है सैया मैं तेरिया वे, कहती है सैया मैं तेरिया। ओ कहते राह विच कबर सच्ची दी आई, राह विच कबर सच्ची दी आई, कबर फटी ते विचों आवाज आई, कहंदे इत्थे अब्ब लेना ओ कहंदी ए सैया मैं तेरिया वे, कहंदी ए सैया मैं तेरी। ओ मैं रंगीला पत्थर तारा, पत्थर तारा ताया रॉक स्टार, रॉक। अच्छा तुम हर रॉक स्टार कर लो गल भैया तू लिया मैं ही लिया ना बंदे रंगीले साडे साडा डिपार्टमेंट है। मैं थोनू की दसा मैं इन्ने मैडल जिते गायकी च, एक बारी तो गाना मैं गाया लोग मैं क्या वाह वाह होगी, वो गाना सीखते और सज्जना ने थुक सिटिया सर्दी बुढ़ावा और मैं कोडा होके जट दा फिरा गाना हुण गाना गाया कर हिट ट्रैक दा सुनिया ही नहीं तू मेरे लग थुक चुकण वाला मास्टर जनाजे ही आ नहीं ताया अजकल एक तरह मिसाल है गायकी दी भी इन्हां ने अपने आह जिहड़ा दिखावा आ ਉਹਦੇ ਉੱਤੇ ਜ਼ੋਰ ਜ਼ਿਆਦਾ ਦੇ ਲਿਆ ਹੁਣ ਦੇ ਜਾਂ ਮਾਡਰਨ ਗਾਇਕ ਜਿੰਨੇ ਵੀ ਦੇਖੀਏ ਪੰਜਾਬੀ ਦੇ, ਤੇ ਉਹਨਾਂ ਦੀ ਪੋਸ਼ਾਕ ਦੇ ਉੱਤੋਂ ਤਾਂ ਬਹੁਤ ਜ਼ਿਆਦਾ ਪੱਛਮੀਕਰਨ ਹੋ ਗਿਆ, ਪਰ ਜਿਹੜੀਆਂ ਸਾਡੀਆਂ ਜੜ੍ਹਾਂ ਆ, ਸਾਡੇ ਜਿਹੜਾ ਸੰਗੀਤ ਆ ਉਹ ਅਸੀਂ ਬਿਲਕੁਲ ਉਹਦੇ ਰਧਾਵੇ ਕੰਨਾਂ ਨੂੰ ਪੈਂਦਾ ਆ, ਪਤਾ ਨਹੀਂ ਕਿਉਂ ਆ। ਚਲੋ ਠੀਕ ਆ ਥੋੜਾ ਜਿਹਾ ਮਨੋਰੰਜਨ ਲਈ ਮੈਨੂੰ ਲੱਗਦਾ ਹਾਸੇ ਮਜ਼ਾਕ ਲਈ ਤਾਂ ਇਹ ਮਿਊਜ਼ਿਕ ਵਧੀਆ ਆ। ਮੈਂ ਸੋਚਿਆ ਮਾਸਟਰ ਮੈਂ ਕਿਹਾ ਗੁਲਾਬੋ ਬੈਠੀ ਦੱਸਿਆ ਨੀ ਪਿਸ਼ਾਬ ਦਾ ਕਮਾਲ ਹੈ, ਬਾਲਾਂ ਦਾ ਜਿਹੜਾ ਬਾਲਾਂ ਤੇ ਪਿਸ਼ਾਬ ਕਰਾਉਂਦਾ, ਰੰਗ ਰੁੰਗ ਥੋੜੀ ਪਿਸ਼ਾਬ ਤੈਨੂੰ ਦੱਸਿਆ ਤਾਂ ਹੈਗਾ, ਮਾਟਰ ਨਹੀਂ ਲੱਗਦਾ ਉਹਨੂੰ ਪਿਸ਼ਾਬ ਕਰਾਉਂਦਾ। ਮੈਂ ਤਾਂ ਪਿਸ਼ਾਕ ਕਹਿ ਰਿਹਾ। ਅੱਛਾ ਅੱਛਾ ਮੈਂ ਕਿਹਾ ਪਿਸ਼ਾਬ ਵਾਲੀ ਗੱਲ ਕਿੰਨਾ ਪਤਾ ਲੱਗੀ ਮਾਟਰ ਨੂੰ ਵੀ ਜਾਣੀ ਜਾਣ ਹੋ ਗਿਆ ਵੀ। ਇਹ ਅਮਲੀ ਨੇ ਸਮਾਨ ਜ਼ਿਆਦਾ ਲਾ ਲਿਆ, ਲੱਗਦਾ ਪਿਸ਼ਾਕ ਨੂੰ ਪਿਸ਼ਾਬ ਦੱਸੀ ਜਾਂਦਾ। ਨਹੀਂ ਨਹੀਂ ਸਮਾਨ ਨੇ ਵੀ ਹਰ ਵੇਲੇ ਜ਼ਿਆਦਾ ਲਾਈਦਾ, ਤੈਨੂੰ ਪਤਾ ਰੰਗੀਲਿਆ ਤੂੰ ਤਾਂ ਗੱਲਾਂ ਵਾਲਾ ਰੰਗੀਲਾ ਰੰਗੀਲਿਆ। ਕੋਈ ਵਾਰਿਸ਼ਾ ਕੋਈ ਕਿਸੇ ਚੱਜ ਦਾ ਕੋਈ ਸੁਫਿਆਨਾ ਗੀਤ ਕੋਈ ਚੱਜ ਦਾ ਤਾਂ ਗਣਾ ਕੇ ਸੁਣਾ। ਉਹ ਤਾਇਆ ਮੈਂ ਸੁਣਾਉਂਦਾ ਹੁੰਦਾ ਸੀ, ਉਹ ਸਾਡੀ ਕੋਈ ਸੁਣਦਾ ਹੀ ਨਹੀਂ ਸੀ। ਤੂੰ ਜੇ ਤੈਨੂੰ ਮਾੜਾ ਮੋਟਾ ਹੁੰਦਾ ਕੋਈ ਚੱਜ ਦਾ ਸੁਣਾ ਦੇ ਯਾਰ। ਚੱਜ ਦਾ ਸੁਣ ਲੋ ਭਾਈ, ਜੀ ਯਾਰ ਮਿੱਠਾ ਜਿਹਾ ਕੋਈ ਸੁਣਾ ਦੇ। ਤਾਇਆ ਖੜ ਜਾ, ਹਜੇ ਮੈਨੂੰ ਫੀਲ ਜੀ ਆ ਰਹੀ ਆ। अबल हम्द खुदा दा बेद की जय, फिर मुँह तेरे मैं रंग जा होने लगा सी बस आई आ ਉਹ ਫਿਰ ਰੌਕ ਸਟਾਰ ਵਿੱਚ ਆ ਜਾਂਦਾ ਨਾ, ਪੱਥਰ ਤਾਰਾ ਤੈਨੂੰ ਦੱਸਿਆ ਤਾਂ ਤਾਇਆ। ਠੀਕ ਆ ਪਰ ਬੰਦ ਕਰ ਭਰਾਵਾ ਆਪਣੀ ਪੀਪਲੀ ਜੀ। ਅਸੀਂ ਵੀ ਜਿੰਨੇ ਕਿ ਵੀ ਹੁਣ ਮੈਡਲਾਂ ਦੀ ਗੱਲ ਕੀਤੀ ਆ ਵੀ ਇਹਦੇ ਬਾਰੇ ਅਸੀਂ ਗੱਲਾਂ ਬਹੁਤ ਕਰਦੇ, ਇਦਾਂ ਦੇ ਰੌਕ ਸਟਾਰਾਂ ਬਾਰੇ ਵੀ। ਇਹ ਸਾਡੇ ਜੀ ਕਹਿ ਲਓ ਕਿ ਸਾਡੇ ਟੌਰ ਆ ਸਾਡੀ, ਚਾਹੇ ਉਹ ਪੰਜਾਬ ਦੀ ਟੌਰ ਰੱਖ ਲਓ ਚਾਹੇ ਉਹ ਇੰਡੀਆ ਦੀ ਟੌਰ ਰੱਖ ਲਓ, ਜਿਹੜੇ ਇਦਾਂ ਦੇ ਗਵਈਏ ਆ। ਪਰ ਸਾਡੀ ਟੌਰ ਤਾਂ ਅਸਲ ਵਿੱਚ ਉਹ ਬਣ ਰਹੀ ਹੈ ਜਿਹੜੀ ਕਾਮਨਵੈਲਥ ਗੇਮਸ ਦੇ ਵਿੱਚ ਜਿੱਤ ਸਾਡੀ ਹੋ ਰਹੀ ਹੈ। ਬਿਲਕੁਲ ਆਪਣੇ ਇਥੋਂ ਕੁੜੀ ਹਰਜਿੰਦਰ ਕੌਰ ਜਿੱਤੀ ਆ, ਨਾਭਾ ਦੇ ਕੋਲ ਪਿੰਡ ਆ ਮਹਿਸ, ਆਹੋ ਤਗਮਾ ਜਿੱਤੀ ਬ੍ਰੌਂਜ ਦਾ ਕਾਂਸੀ ਦਾ ਤਮਗਾ ਉਹਨੇ ਜਿੱਤਿਆ। ਤੇ ਬੜੇ ਇੱਕ ਆਮ ਘਰ ਤੋਂ ਕਹਿੰਦੇ ਵੀ ਇੱਕ ਕਮਰੇ ਦਾ ਮਕਾਨ ਜਿਹਦੇ ਵਿੱਚ ਉਹ ਰਹਿੰਦੇ ਸੀ ਪੂਰਾ ਪਰਿਵਾਰ, ਤੇ ਪਸ਼ੂਆਂ ਦਾ ਕੰਮ ਕਰਦੇ ਸੀ, ਪੱਠੇ ਹੱਥੀ ਕੁਤਰਨੇ। ਉਹ ਆਪ ਦੱਸਦੀ ਆ ਵੀ ਮੈਂ ਜਿਹੜੇ ਅੱਜ ਵੇਟ ਲਿਫਟਿੰਗ ਕੀਤੀ ਆ ਵੀ ਉਹ ਇਸੇ ਕਰਕੇ ਕੀਤੀ ਵੀ ਮੇਰੀਆਂ ਜਿਹੜੀਆਂ ਬਾਹਾਂ ਬੜੀਆਂ ਸਟਰੋਂਗ ਹੋਈਆਂ ਪੱਠੇ ਕੁਤਰ ਜਾਣੀ। ਉਹਨੂੰ ਵੀ ਆਪਣੇ ਕਿੱਤੇ ਨੂੰ ਵੀ ਦੇਖੋ, ਉਹਨੂੰ ਦੱਸਿਆ ਵੀ ਇਹ ਮਿਹਨਤ ਦਾ ਸਿੱਟਾ ਆ, ਜੇ ਤੁਸੀਂ ਮਿਹਨਤ ਕਰਦੇ ਆ ਤੇ ਵੇਟ ਲਿਫਟਿੰਗ ਕੀਤੀ। ਦੇਖੋ ਇਦਾਂ ਦੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਬਹੁਤ ਔਖਾ ਬਈ, ਬਹੁਤ ਔਖਾ। ਫੇਰ ਵੀ ਅਸੀਂ ਸਰਕਾਰਾਂ ਵੱਲੋਂ ਕੋਈ ਏਡਾ ਸਹਿਯੋਗ ਨਹੀਂ, 50,000 ਦਾ ਉਹ ਕਹਿੰਦੀ ਵੀ ਲੋਨ ਚੱਕਿਆ ਤਾਂ ਕਿਤੇ ਜਾ ਕੇ ਅਸੀਂ ਜਿਹੜਾ ਇੱਥੇ ਤੱਕ ਪਹੁੰਚੀ ਆ ਹਨਾ, ਵੀ ਘਰਦਿਆਂ ਨੇ ਪੂਰੀ ਸਪੋਰਟ ਕੀਤੀ ਆ। ਇਹ ਕੱਲੀ ਇਹੀ ਨਹੀਂ ਮਿਸਾਲ, ਸੁਸ਼ੀਲਾ ਦੇਵੀ ਉਹਨੇ 골ਡ ਸਿਲਵਰ ਜਿੱਤਿਆ ਆ ਜੂਡੋ ਦੇ ਵਿੱਚ, ਉਹ ਵੀ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਲੋਨ ਦੇ ਉੱਤੇ ਯਾਨੀ ਘਰ-ਬਾਰ ਦੇ ਉੱਤੇ ਲੋਨ ਲਿਆ ਆ
ਹਨਾ। ਤੇ ਸਰਕਾਰਾਂ ਦੇਖੋ ਸਾਡੀਆਂ ਇੱਥੇ ਕਿੰਨੀਆਂ ਪਰ ਨਕਮ। ਏਦਾਂ ਵੀ ਮਾਸਟਰ ਗੱਲ ਦੇਖੀ ਆ, ਹਾਂਜੀ ਜਦੋਂ ਜਿੱਤ ਕੇ ਆ ਜਾਂਦੇ ਨੇ ਹਾਂਜੀ ਫਿਰ ਸਾਰੇ ਫੋਟੋ ਖਿਚਾਉਣ ਦੇ ਮਾਰੇ ਵੀ ਅਨਾਉਂਸਮੈਂਟ ਤੇ ਅਨਾਉਂਸਮੈਂਟ ਕਰਦੇ ਰਹਿੰਦੇ ਹਾਂਜੀ, ਹਾਂਜੀ, ਆ, ਬਿਲਕੁਲ। ਆਹ ਦਵਾਂਗੇ ਉਹ ਦਵਾਂਗੇ ਨਾ। ਪਰ ਜਦੋਂ ਪਹਿਲਾਂ ਲੋੜ ਹੁੰਦੀ ਆ ਉੱਥੇ ਤੱਕ ਪਹੁੰਚਣ ਦੀ, ਉਦੋਂ ਕੋਈ ਨਹੀਂ ਬਾਹ ਫੜਦਾ, ਉਦੋਂ ਕੋਈ ਨਹੀਂ ਫੜਦਾ। ਹੁਣ ਆਸਟ੍ਰੇਲੀਆ ਦੇਖੋ ਵੀ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ, ਕੋਈ ਮੁਕਾਬਲਾ ਹੈ ਨਹੀਂ ਆਪਣੇ ਨਾਲ ਵੀ। ਇੱਕ ਮੈਂ ਤਾਂ ਕਹਿੰਦਾ ਆਪਣੇ ਜਿਹੜੇ ਖਿਡਾਰੀ ਆ ਉਹ ਧੰਨ ਦੇ ਆ ਵੀ ਜਿਹੜੇ ਫੇਰ ਵੀ ਐਡੇ ਤਮਗੇ ਲੈ ਕੇ ਆਉਂਦੇ ਆ। ਉੱਥੇ ਆਸਟ੍ਰੇਲੀਆ ਦੇ ਵਿੱਚ ਥਾਂ ਥਾਂ ਤੇ ਤਾਇਆ ਗਰਾਊਂਡ ਆ, ਤੁਸੀਂ ਤਾਂ ਆਪ ਜਾ ਕੇ ਆਏ ਆ, ਉੱਥੇ ਦੱਸਦੇ ਆ ਉੱਥੇ ਸਹੂਲਤਾਂ ਬਹੁਤ ਆ ਹਨਾ। ਵੀ ਸਾਡੇ ਜਿਹੜੀਆਂ ਸਹੂਲਤਾਂ ਉੱਥੇ ਤਾਂ ਹੈ ਹੀ ਕੁਛ ਨਹੀਂ। ਸਾਡੇ ਤਰਨ ਨੂੰ ਛੱਪੜ ਉਹ ਵੀ ਬੰਦ ਕਰ ਦਿੱਤੇ ਹੁਣ। ਹਾਂਜੀ। ਜਾਂ ਨਹਿਰਾਂ ਹੁੰਦੀਆਂ ਸੀ ਮਾੜਾ ਮੋਟਾ ਤੇ ਕੁੱਦ ਪੈ ਲੈਂਦੇ ਸੀ, ਹਾਂਜੀ ਉਹ ਵੀ ਚਲ ਗਈਆਂ, ਹੁਣ ਕਦੇ ਪਾਣੀ ਨਹੀਂ ਆਇਆ ਹਨਾ। ਹਾਲਾਤ ਮਾੜੇ ਆ, ਕੀ ਕਰੀਏ ਦੱਸ। ਨਾਲੇ ਤਾਇਆ ਉੱਥੇ ਭੁੱਕੀ ਦੀ ਖੇਤੀ ਵੀ ਕਰਦੇ ਆ ਨਾ, ਹਾਲਾਤ ਉੱਥੇ ਠੀਕ ਕੋਈ ਹੀ ਆ। ਨਹੀਂ ਭੁੱਖੀ ਦੀ ਖੇਤੀ ਕਰਦਾ, ਐਵੇਂ ਨਾ ਗੱਲਾਂ ਕਰੀਆ। ਮੈਂ ਉੱਥੋਂ ਆਇਆ ਜੀ, ਮੈਂ ਉੱਥੇ ਭੁੱਕੀ ਭਾਗੀ ਕੋਈ ਚੱਕਰ ਕੋਈ ਨਹੀਂ, ਨਹੀਂ ਖੇਤੀ ਕਰ ਭੁੱਖੀ ਸਾਰੀ ਇੰਡੀਆ ਪਾਕਿਸਤਾਨ ਬੰਗਤ ਤੇ ਆਪਣੇ ਅਫਗਾਨਿਸਤਾਨ ਚ ਹੀ ਹੁੰਦੀ ਆ, ਉਧਰ ਨਹੀਂ ਹੁੰਦੀ। ਹੁਣ ਅਫਗਾਨਿਸਤਾਨ ਜਾਣਾ ਪਊ ਮੈਨੂੰ, ਤੂੰ ਉਹ ਕੁੱਤਿਆਂ ਨੂੰ ਹੱਡੀਆਂ ਦੇ ਸੁਪਨੇ ਛੱਡੋ ਇਹਨੂੰ। ਲੈ ਅਮਲੀਆ ਕਾਗਜ਼ ਦੀ ਸੇਵਾ ਹੋਰ ਔਰ ਤਾਇਆ ਸੇਵਾ ਨੇ ਮੇਰੀ ਕਰਾ ਦੇਣੀ। ਇਹਨੇ ਮੇਰੀ ਇੱਕ ਦਿਨ ਪਹਿਲਾਂ ਵੀ ਸੇਵਾ ਕਰਾ ਦੇਣੀ ਸੀ। ਮੈਂ ਇਹਨੂੰ ਲੈ ਗਿਆ ਸੱਤ ਚ, ਇੱਥੇ ਬੈਠੇ ਨਾਲ ਵਾਲੇ ਪਿੰਡ ਵਾਲੀ ਲੈ ਗਿਆ। ਮੈਂ ਕਿਹਾ ਜਾ ਵੀ ਮੇਰਾ ਗਾਣਾ ਸੁਣੋ ਯਾਰ। ਇੱਥੇ ਹੋਰ ਬੰਦੇ ਇਕੱਠੇ ਹੋ ਗਏ। ਉਹ ਇੱਕ ਸੀਗਾ ਖਤਰਨਾਕ ਬੰਦਾ ਉੱਥੇ ਦਾ, ਉਹ ਲੱਭੀ ਜਾਵੇ ਐ ਕਰਕੇ ਵੀ। ਉਹਨੂੰ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ, ਤੂੰ ਕਿਹਨੂੰ ਲੱਭਦਾ? ਕਹਿੰਦਾ ਗਾਣਾ ਤਾਂ ਗਾਈ ਜਾ ਰਿਹਾ ਬੰਦਾ। ਕਹਿੰਦਾ ਇਹ ਰੁਕ ਗਿਆ, ਜਦ ਮੈਂ ਗੱਲ ਕਰਦਾ ਦੇਖ ਲਿਆ ਉਹਨੂੰ। ਕਹਿੰਦਾ ਉਹ ਕਾਕਾ ਤੂੰ ਲੋਕ ਤੂੰ ਗਾਣਾ ਗਾਈ ਆ। ਕਹਿੰਦਾ ਤੇਰਾ ਕੁਛ ਨਹੀਂ ਕਰਨਾ। ਕਹਿੰਦਾ ਮੈਂ ਤਾਂ ਉਹਨੂੰ ਲੱਭਦਾ ਜਿਹੜਾ ਤੈਨੂੰ ਲੈ ਕੇ ਆਇਆ। ਕਹਿੰਦਾ ਉਹਦੀ ਕਟਾਈ ਗਾਈ, ਮੈਂ ਤਾਂ ਨੱਡਿਆ। ਮੈਂ ਕਿਹਾ ਭਰਾਵਾ ਤਾਇਆ ਇਹ ਵੀ ਜਿਵੇਂ ਸਰਕਾਰਾਂ ਦੀਆਂ ਨਕਾਮੀਆਂ ਨੇ, ਜੇ ਉਹਨਾਂ ਨੇ ਮੈਨੂੰ ਟ੍ਰੇਨਿੰਗ ਦਿੱਤੀ ਹੁੰਦੀ ਤੇ ਮੈਂ ਵੀ ਕੋਈ ਨਾ ਕੋਈ ਗਾਇਕੀ ਚ ਮੈਡਲ ਲੈ ਆਉਣਾ ਸੀ। ਇਹਨਾਂ ਨੇ ਟ੍ਰੇਨਿੰਗ ਕੀ ਕਰਨੀ ਮਾਸਟਰਾ, ਇਹਨਾਂ ਨੂੰ ਤਾਂ ਆਪਣੀਆਂ ਸਰਕਾਰਾਂ ਨਹੀਂ ਸਾਂਭ ਹੁੰਦੀਆਂ। ਆ ਹੁਣ ਦੇਖ ਲਾ ਉਹ ਆਪਣੇ ਵਾਈਸ ਚਾਂਸਲਰ ਦੇ ਨਾਲ ਕੀ ਕੀਤਾ ਆਪਣੇ ਹੈਲਥ ਮਿਨਿਸਟਰ ਨੇ। ਬਿਲਕੁਲ ਦੇਖ ਲਓ ਆਇਆ ਵੀ ਇਹਦੇ ਵਿੱਚ ਦੇਖੋ ਨੋ ਡਾਊਟ ਸਾਡੇ ਹਸਪਤਾਲਾਂ ਦਾ ਬਹੁਤ ਨਕੰਮਾ ਕੰਮ ਹੈ, ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲੇ ਆ। ਆਮ ਬੰਦਾ ਜੇ ਕਿਤੇ ਹਨਾ ਹਸਪਤਾਲ ਸਰਕਾਰੀ ਦੇ ਵਿੱਚੋਂ ਇਲਾਜ, ਅੱਵਲ ਤਾਂ ਜਿਹਦੇ ਕੋਲ ਪੈਸੇ ਆ ਉਹ ਜਾਂਦਾ ਹੀ ਨਹੀਂ ਸਰਕਾਰੀ ਹਸਪਤਾਲ। ਉਹਦੇ ਹੈ ਹੀ ਕੁਝ ਨਹੀਂ। ਪਰ ਰਿਐਲਿਟੀ ਇਹ ਆ ਵੀ ਸਭ ਤੋਂ ਵਧੀਆ ਕੁਆਲੀਫਾਈਡ ਡਾਕਟਰ ਜਿਹੜੇ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਆ। ਪਰ ਆਪਰੇਸ਼ਨ ਕਰਦੇ ਆ ਉਹੀ ਡਾਕਟਰ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਕੰਮ ਕਰਦੇ ਆ। ਮਾਸਟਰ ਨਾਲੇ ਕਹਿੰਦੇ ਆ ਵੀ ਸਰਕਾਰੀ ਜਿਹੜੇ ਡਾਕਟਰ ਆ ਉਹ ਪ੍ਰਾਈਵੇਟ ਇਧਰ ਜਾ ਨਹੀਂ ਸਕਦੇ। ਨਹੀਂ ਜਾ ਤਾਂ ਨਹੀਂ ਸਕਦੇ, ਪਰ ਇੱਥੇ ਚੱਲਦੇ ਇਦਾਂ ਦਾ ਇੰਨਾ ਆਹੀ ਤਾਂ ਸਿਸਟਮ ਗੰਦਲਾ ਹੋਇਆ। ਪਰ ਇੱਥੇ ਕੁੱਤੀ ਚੋਰਾਂ ਨਾਲ ਰਲੀ ਆ, ਇਹਦੇ ਵਿੱਚ ਕਤੀ ਖਤਨੀ ਨਹੀਂ ਜੇ ਇਹਨੂੰ ਕਹਿ ਲਈਏ। ਹੁਣ ਇਹਨੇ ਕੀ ਕੀਤਾ, ਪਹਿਲੇ ਤਾਂ ਗੱਲ ਇਹ ਦੇਖੋ ਵੀ ਸਿਸਟਮ ਹੀ ਕਿੰਨਾ ਗੰਦਲਾ। ਹੁਣ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਸਿਸਟਮ ਕਰਨਾ ਹਨਾ। ਇੱਕ 12ਵੀਂ ਪਾਸ ਬੰਦਾ ਜਿਹਨੂੰ ਹੈਲਥ ਬਾਰੇ ਪਤਾ ਹੀ ਕੁਛ ਨਹੀਂ, ਜਿਹੜੇ ਬੰਦੇ ਨੂੰ ਡਿਪਾਰਟਮੈਂਟ ਦਾ ਪਤਾ ਹੋਵੇ, ਖੇਡ ਮਿਨਿਸਟਰ ਉਹਨੂੰ ਬਣਾਓ ਜਿਹੜਾ ਖਿਡਾਰੀ ਹੋਵੇ, ਜਿਹਨੂੰ ਖੇਡਾਂ ਦਾ ਪਤਾ ਹੋਵੇ। ਜਿਹੜਾ ਬੰਦਾ ਵਿੱਤ ਮੰਤਰੀ ਆ ਉਹਨੂੰ ਪਤਾ ਹੋਵੇ ਵੀ ਇਕਨੋਮੀ ਕਿੱਦਾਂ ਚੱਲਦੀ ਆ, ਆਰਥਿਕਤਾ ਕਿੱਦਾਂ ਜਿਹੜੀ ਅੱਗੇ ਲੈ ਕੇ ਜਾਣੀ ਆ। ਖੇਤੀਬਾੜੀ ਉਹ ਬਣਾਓ ਜਿਹੜਾ ਖੇਤੀਬਾੜੀ ਮਸਲਿਆਂ ਦਾ ਮਾਹਰ ਹੋਵੇ, ਜਿਹਨੂੰ ਤਕਨੀਕਾਂ ਜੋਕੀਆਂ ਦਾ ਪਤਾ ਹੋਵੇ, ਫੇਰ ਹੀ ਅੱਗੇ ਹੋਣਾ। ਇਹ ਹੈ ਨਹੀਂ ਵੀ ਇਹਨਾਂ ਦੇ ਕੋਲ ਪੜ੍ਹੇ ਲਿਖੇ ਲੋਕ ਹੈ ਨਹੀਂ, ਪਰ ਇੱਕ 12ਵੀਂ ਕਲਾਸ ਵਾਲੇ ਬੰਦੇ ਨੂੰ ਪਾਸ ਨੂੰ ਉਹਨੂੰ ਇੱਕ ਸਿਹਤ ਮੰਤਰੀ ਤੇ ਉਹ BC ਜਿਹੜਾ ਵਾਈਸ ਚਾਂਸਲਰ ਪੜ੍ਹਿਆ ਲਿਖਿਆ ਬੰਦਾ, 71 ਸਾਲ ਦੀ ਉਹਦੀ ਉਮਰ ਆ। ਤੇ ਇੰਡੀਆ ਦਾ ਇੱਕ ਬੈਸਟ ਸਰਜਨ ਆ ਉਹ। ਆਹ ਜੋੜ ਬਦਲਦਾ, ਗੋਡੇ ਗਿੱਟੇ ਨਾਲ ਰੀੜ ਦੀ ਹੱਡੀ ਦਾ ਮਾਹਰ ਬੰਦਾ। ਉਸ ਬੰਦੇ ਨੂੰ ਕਹਿੰਦਾ ਆ ਜੀ ਪੈ ਜਾਓ ਇੱਥੇ ਗੱਦੇ ਉੱਤੇ ਹਨਾ। ਉਹਨੂੰ ਹੋਰ ਵੀ ਦੇਖੋ ਇਹਦੇ ਵਿੱਚ ਇਹ ਆ ਦੋ ਤਰੀਕੇ ਚੀਜ਼ਾਂ ਹੈ ਤਾਂ ਗਲਤ ਸੀ, ਉਹਦੇ ਵਿੱਚ ਮਿਸਮੈਨੇਜਮੈਂਟ ਸੀ। ਵਾਈਸ ਚਾਂਸਲਰ ਉਹਦਾ ਰਿਸਪੌਂਸੀਬਲ ਆ, ਪਰ ਵਾਈਸ ਚਾਂਸਲਰ ਜੇ ਰਿਸਪੌਂਸੀਬਲ ਆ, ਕੀ ਸਿਹਤ ਮੰਤਰੀ ਨਹੀਂ ਰਿਸਪੌਂਸੀਬਲ ਉਹ ਮਾੜੇ ਗੱਦਿਆਂ ਦੇ ਲਈ? ਸਭ ਤੋਂ ਪਹਿਲਾਂ ਗੱਲ ਤਾਂ ਉੱਤੇ ਆਉਂਦੀ ਆ ਜਿਹੜਾ ਮੁਖੀ ਆ। ਜਦੋਂ ਤੱਕ ਕੋਈ ਵਧੀਆ ਕੰਮ ਹੁੰਦਾ ਉਦੋਂ ਤੱਕ ਮੋਰੇ ਤੁਸੀਂ ਹਾਰ ਪਾਉਣ ਲਈ ਜਾਂਦੇ ਆ ਵੀ ਹੈਲਥ ਮਿਨਿਸਟਰ ਨੇ ਸਭ ਕੁਝ ਕੀਤਾ। ਇੱਥੇ ਜਿਹੜੀ ਜਿੰਨੀ ਗ੍ਰਾਂਟ ਉਹਦੀ ਵਾਈਸ ਚਾਂਸਲਰ ਤਾਂ ਇਹ ਕਹਿ ਸਕਦਾ ਵੀ ਦੇਖੋ ਇੱਥੇ ਮੈਨੇਜਮੈਂਟ 'ਚ ਕੰਮ ਹੋ ਸਕਦੇ। ਇਹ ਤਾਂ ਚਲੋ ਉੱਥੇ ਦੀ ਗੱਲ ਕਰ ਲਈ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਦੀ, ਵੀ ਉੱਥੇ ਦਾ ਵਾਈਸ ਚਾਂਸਲਰ ਚਲੋ ਜ਼ਿੰਮੇਵਾਰ ਹੋ ਗਿਆ ਮਾੜੇ ਗੱਦਿਆਂ ਦਾ। ਨਹੀਂ ਪਰ ਉਹਨੂੰ ਇਹ ਥੋੜਾ ਕਹਿਣਾ ਚਾਹੀਦਾ ਉੱਪਰ ਪੈ ਕੇ ਦਿਖਾ ਪੜ੍ਹੇ ਲਿਖੇ ਬੰਦੇ। ਉਹੀ ਤਾਂ ਗੱਲ ਹੈ ਨਾ ਵੀ ਉਹਦਾ ਉਸ ਲੈਵਲ ਦਾ ਹੈ ਹੀ ਨਹੀਂ ਵੀ ਬੰਦੇ ਦੇ ਨਾਲ ਇੱਕ ਪੜ੍ਹੇ ਲਿਖੇ ਨਾਲ ਗੱਲ ਕਿੱਦਾਂ ਕਰਨੀ। ਹੁਣ ਦੂਜੇ ਪਾਸੇ ਜਿਹੜੇ ਮਰਜ਼ੀ ਸਰਕਾਰੀ ਹਸਪਤਾਲ 'ਚ ਚਲੇ ਜਾਓ, ਉੱਥੇ ਵੀ ਉਸੇ ਵਾਈਸ ਚਾਂਸਲਰ ਨੇ ਮਾੜੇ ਗੱਦੇ ਦਿੱਤੇ ਹੋ ਕਿ ਉੱਥੇ ਵੀ ਮਾੜੇ ਗੱਦੇ ਹੈ ਨਹੀਂ। ਤੁਸੀਂ ਕਿਸੇ ਵਿੱਚ ਚਲੇ ਜਾਓ, ਜਾਲੇ ਲੱਗੇ ਆ ਤਾਕੀਆਂ ਦੇ ਵਿੱਚ, ਬੁਰਾ ਹਾਲ ਆ। ਟਾਇਲਟਾਂ ਵਾਸ਼ਰੂਮ ਦਾ ਇੰਨਾ ਬੁਰਾ ਹਾਲ ਆ ਪਾਇਆ
ਤੁਸੀਂ ਜਾ ਕੇ ਕਹੋਗੇ ਵੀ ਜੇ ਆਪਰੇਸ਼ਨ ਹੋ ਵੀ ਜਾਂਦਾ ਉਹ ਤੋਂ ਬਾਅਦ ਬੰਦਾ ਅੱਧੀਆਂ ਬਿਮਾਰੀਆਂ ਤੋਂ ਉੱਥੇ ਜੇ 3 ਦਿਨ ਰਹਿੰਦਾ ਉੱਥੇ ਜਿਹੜਾ ਮਾੜੇ ਹਾਲਾਤ ਇੰਨੀ ਗੰਦਗੀ ਦੇ ਵਿੱਚ ਰਹਿਣਾ ਪੈਂਦਾ ਉਹਦੇ ਵਿੱਚ ਬੰਦਾ ਬਿਮਾਰ ਹੋ ਕੇ ਆ ਜਾਂਦਾ। ਉੱਥੇ ਹਸਪਤਾਲ ਦੇ ਵਿੱਚ ਜੇ ਡਾਕਟਰ ਹੈ ਵੀ ਨਹੀਂ ਤਾਂ ਵੀ ਤੁਸੀਂ ਰੱਖ ਲਓ ਵੀ ਕਿੱਦਾਂ ਦਾ ਉੱਥੇ ਪ੍ਰਬੰਧ ਜਿਹੜਾ ਚੱਲੀ ਜਾਂਦਾ। ਇਸ ਕਰਕੇ ਇਹ ਤਾਂ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਇਹ ਮਾਸਟਰਾ ਤੇਰੀ ਗੱਲ ਜਮਾਂ ਠੀਕ ਹੈ। ਇਹ ਕਈ ਮੈਨੂੰ ਲੱਗਦਾ ਡਾਕਟਰਾਂ ਨੂੰ ਵੀ ਕੁਝ ਨਹੀਂ ਪਤਾ। ਯਾ ਮੈਂ ਡਾਕਟਰ ਕੋਲੇ ਜਾ ਵੜਿਆ, ਡਾਕਟਰ ਮੈਨੂੰ ਕਹਿੰਦਾ ਬੀੜੀ ਛੱਡ ਦੇ, ਕਹਿੰਦਾ ਤੇਰੀ ਜ਼ਿੰਦਗੀ ਕਹਿੰਦਾ ਲੰਬੀ ਹੋ ਜੂਗੀ, ਤੇਰੀ ਜ਼ਿੰਦਗੀ ਸੌਖੀ ਟੱਪ ਜੂਗੀ। ਤੇ ਮੈਂ ਬੀੜੀ ਛੱਡਤੀ। ਅੱਜ ਬੀੜੀ ਲੰਬੀ ਜ਼ਿੰਦਗੀ ਲੰਬੀ ਹੋਣੀ ਸੀ ਉਹਦਾ ਤਾਂ ਮੈਨੂੰ ਪਤਾ ਨਹੀਂ, ਪਰ ਮੇਰਾ ਦਿਨ ਇੰਨਾ ਲੰਬਾ ਹੋ ਗਿਆ ਵੀ ਟੱਪੇ ਹੀ ਨਾ। ਮਾੜਾ ਕਾਨੂੰ ਸੱਚਾ ਹੋਇਆ। ਹੁਣ ਜ਼ਿੰਦਗੀ ਲੰਬੀ ਕਰਨੀ, ਹੁਣ ਦਿਨ ਵਧਾ ਗਈ ਜ਼ਿੰਦਗੀ, ਹੋਰ ਦੇਣਾ ਕਿਹੜਾ ਕੱਛਾ ਲੰਬਾ ਕਰ ਰਾਜ ਫੁੱਟੀਆਂ ਗੱਲਾਂ ਕਰਦਾ ਯਾਰ। ਇਹ ਤਾਂ ਜ਼ਿੰਦਗੀ ਲੰਬੀ ਹੋ ਗਈ ਵੀ। ਸੁਣ, ਜੇ ਤੇਰਾ ਦਿਲ ਲੰਬਾ ਹੋ ਗਿਆ, ਦਿਲ ਲੰਬਾ ਹੋ ਗਿਆ ਫਿਰ ਜ਼ਿੰਦਗੀ ਕਿੰਨੀ ਲੰਬੀ ਹੋ? ਦਿਲ ਹਾਂ, ਪਰ ਦਿਨ ਟੱਪਦਾ ਹੀ ਤਾਂ ਸੀ ਨਹੀਂ। ਲੰਬੀ ਕਿਵੇਂ? ਮੈਨੂੰ ਤਾਂ ਲੱਗੇ ਵੀ ਅੱਜ ਦਿਨ ਹੀ ਮੁੱਕ ਜਾਣਾ, ਮੈਂ ਵੀ ਮੁੱਕ ਜਾਣਾ। ਬੋਲਦਾ ਨਹੀਂ, ਅਮਲੀ ਦੇ ਨਾਲ 10 ਮਿੰਟ ਜਾਇਆ ਕਰ ਸਵੇਰੇ। ਇਹ ਅਮਲੀ ਦਾ ਕੀ ਪਤਾ, ਸਮਾਨ ਖਾ ਕੇ ਮੇਰਾ ਹੋਰ ਹੀ ਕੁਛ ਦਿਨ ਦੁਨ ਮੈਨੂੰ ਵੀ ਲੰਬਾ ਕਰ ਦੇ ਕਿਤੇ ਕੁੱਟ ਕੱਟ ਕੇ। ਮੇਰੇ ਕੋਲ ਜੋ ਹੈ ਮੇਰਾ ਗਿਟਾਰ ਲੈ ਕੇ ਵੇਚਤਾ, ਫੇਰ ਮੈਂ ਕੀ ਕਰੂੰਗਾ? ਹਾਂ ਤੇਰੇ ਕੋਲ ਲੈ ਦੇ ਕੇ ਇੱਕ ਗਿਟਾਰ, 2 ਕੱਛੇ ਹੋਰ ਕੀ ਦੇਖੋ ਨਾ ਆ ਗਿਆ ਪੁਜਾ ਕੇ ਹੀ ਪੁੱਠੀ ਕਰਕੇ ਪਾਲਾ ਨਾ, ਕਦੀ ਸਿੱਧੀ ਪਾਲਾ ਨਾ। ਗੱਲ ਸੁਣ, ਤੈਨੂੰ ਨਾਤੇ ਨੂੰ ਕਿੰਨੇ ਦਿਨ ਹੋਇਆ? ਮੋਟੀ ਤੇ ਲਗਾਉਣ ਡਿਆ। ਨਹੀਂ, ਬਾਬਾ ਜੀ ਨੇ ਕਿਹਾ ਸੀ ਸਿਆਲ ਸਿਆਲ ਨਹਾਈ ਦਾ ਨਹੀਂ, ਮੈਂ ਪਾਣੀ ਬਚਾਉਣਾ। ਮੈਂ ਹੁਣ ਤੁਸੀਂ ਆਪ ਸੋਚੋ, ਜੇ ਇੱਕ ਬੰਦਾ ਇੰਨਾ ਪਾਣੀ ਬਚਾ ਸਕਦਾ ਹੈ ਤੇ ਜੇ ਤੁਸੀਂ ਸਾਰੇ ਨਾ ਨਹਾਇਆ ਕਰੋ ਤੇ ਪਾਣੀ ਦੀ ਸਮੱਸਿਆ ਹੀ ਨਾ ਹੱਲ ਹੋ ਜੇ। ਮੇਰੀ ਗੱਲ ਸੁਣ, ਸੋਚਦੇ ਹੀ ਨਹੀਂ। ਆਪਣੇ ਬਾਲ ਬੁਲ ਕਟਾ, ਤੈਨੂੰ ਥੋੜੀ ਹੋਸ਼ ਆਵੇ। ਗਰਮੀਆਂ ਚੱਲਦੀਆਂ, ਸਰਦੀਆਂ ਨਹੀਂ ਭਰਾਵਾ। ਇਹ ਵੀ ਮੈਂ ਬਚਤ ਕਰ ਰਿਹਾ ਹਾਂ। ਇਹ ਹੁਣ ਦੇਖੋ, ਨਾਈ ਕੋਲੇ ਜਾਓ ਤੁਸੀਂ, ਛੋਟੇ ਵਾਲ ਦੂਜੇ ਦਿਨ 20-30 ਰੁਪਏ ਦੇਣੇ ਪੈਂਦੇ ਆ। ਆਪਾਂ ਵਾਲ ਲੰਬੇ ਰੱਖੀ ਦੇ, ਮਾਈ ਦਾ ਕੰਮ ਹੀ ਮੁਕਾਤਾ ਹੀ। ਪਰ ਉਹਦਾ ਗੱਲ ਦੱਸ ਓਏ, ਤੇਰੀ ਦਾੜੀ ਕਾਲੀ ਆ, ਬਾਲ ਤੇਰੇ ਸੋਨੇ ਰੰਗੇ ਜਾਂ ਕੀਤੇ ਆ। ਉਹ ਇਹ ਗੱਲ ਤੂੰ ਤਾਇਆ ਸੁਣ ਲਾ, ਜਿਹੜਾ ਮੇਰਾ ਹੈਗਾ ਸੀ ਦਾਦਾ, ਉਹ ਤਾਂ ਸੀ ਇੱਥੋਂ ਦਾ। ਅੱਛਾ। ਤੇ ਜਿਹੜੀ ਮੇਰੀ ਸੀ ਦਾਦੀ, ਉਹ ਆਈ ਸੀ ਕੈਨੇਡਿਓਂ। ਫਿਰ ਅੱਧਾ ਮੈਂ ਦਾਦੇ ਦਾ ਤੇ ਅੱਧਾ ਦਾਦੀ ਦਾ। ਮੰਮੀ ਡੈਡੀ ਵਾਲਾ ਵੀ ਕੁਝ ਲੱਗਿਆ ਕਿ ਨਹੀਂ? ਮੰਮੀ ਡੈਡੀ ਦਾ ਤਾਂ ਪਤਾ ਨਹੀਂ, ਮੈਨੂੰ ਤਾਂ ਦਾਦੇ ਦਾਦੀ ਦਾ ਹੀ ਪਤਾ। ਚੱਲ ਕੋਈ ਨਾ ਪਤਾ ਤੈਨੂੰ। ਕੋਈ ਨਹੀਂ ਯਾਰ ਬਈ ਤੇਰਾ ਉਹ ਪੱਥਰ ਚੱਟਾ। ਉਹ ਤਾਇਆ ਪੱਥਰ ਚੱਟ ਨਹੀਂ, ਪੱਥਰ ਤਾਰਾ। ਉਹ ਪੱਥਰ ਤਾਰਾ ਹੀ ਹੋਊਗਾ ਭਰਾਵਾ। ਮੇਰੀ ਗੱਲ ਤਾਂ ਸੁਣ। ਮਾਸਟਰ ਮੈਨੂੰ ਹੁਣ ਪਤਾ ਲੱਗਾ ਇਹ ਆਪਣੇ ਬਾਬੇ ਦਾਦੀ ਦੀ ਕਦੋਂ ਗੱਲ ਕਰਦਾ ਵੀ ਮੈਂ ਬਾਬੇ ਤੇ ਗਿਆ, ਦਾਦੀ ਤੇ ਗਿਆ। ਅੰਗਰੇਜ਼ਾਂ ਦਾ ਕਬਜ਼ਾ ਨਹੀਂ ਹੁੰਦਾ ਆਪਣੇ ਮੁਲਕ ਦੇ ਉੱਤੇ, ਉਦੋਂ ਦੀ ਕੋਈ ਮਿਕਸ ਮਕਸੀ ਆ ਮੈਂ ਜਿਹੜਾ ਦਾ। ਅੱਛਾ, ਇਹ ਮਿਕਸ ਬਰੀਡ ਲੱਗਦਾ ਮੈਨੂੰ ਲੱਗਦਾ। ਇਹ ਮਿਕਸ ਬਰੀਡ ਨਹੀਂ ਹੈ ਭਾਈ, ਸਭ ਓਰੀਜਨਲ ਹੈ। ਉਹ ਗੋਰੀ ਇੱਥੇ ਆਈ ਸੀ ਤੇ ਦਾਦੇ ਨੇ ਫਸਾ ਲਈ। ਗੱਲ ਕਰੀਏ, ਮੈਨੂੰ ਕਬਜ਼ੇ ਤੋਂ ਗੱਲ ਯਾਦ ਆਈ। ਸਿਮਰਜੀਤ ਦਾ ਮੁੰਡਾ ਵੀ ਕਹਿੰਦਾ ਜ਼ਮੀਨ ਤੇ ਕਬਜ਼ਾ ਕਰੀ ਕਰਦਾ। ਤਾਇਆ ਇਹ ਵੀ ਬੜੀ ਗੱਲ ਉਹਦਾ ਚੱਲੀ ਆ, ਕਿਉਂਕਿ ਜਦੋਂ ਦੇ ਕੁਲਦੀਪ ਸਿੰਘ ਧਾਲੀਵਾਲ ਹੁਣੀ ਪੰਚਾਇਤ ਮੰਤਰੀ ਬਣੇ ਆ, ਇਹ ਇਦਾਂ ਦੇ ਮੰਤਰੀ ਆ ਵੀ ਦੇਖੋ, ਇੱਕ ਪਾਸੇ ਤਾਂ ਚੇਤਨ ਸਿੰਘ ਦੀ ਆਪਾਂ ਗੱਲ ਕੀਤੀ ਵੀ ਜਿਹੜਾ ਬੰਦਾ ਗੱਦੇ ਤੇ ਬਿਠਾ ਦਿੰਦਾ, ਹੋਰ ਇਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਸਿਹਤ ਦਾ ਹਾਲ ਬਹੁਤ ਮਾੜਾ। ਪਰ ਪੰਚਾਇਤਾਂ ਦੇ ਕੋਲ ਥੋੜਾ ਜਿਹਾ ਕੰਮ ਕਰਨ ਦੇ ਲਈ ਇਸ ਕਰਕੇ ਹੈਗਾ ਵੀ ਇਹਦੇ ਤੋਂ ਆਮਦਨ ਵੀ ਹੈਗੀ ਆ, ਕਿਉਂਕਿ ਹੈਲਥ ਡਿਪਾਰਟਮੈਂਟ ਜਿਹੜਾ ਇਹ 'ਚ ਤਾਂ ਪੈਸੇ ਦੇਣੇ ਹੀ ਆ, ਇਹ ਚੋਂ ਲੈਣਾ ਕੁਛ। ਇਸ ਕਰਕੇ ਇਹ ਘਾਟੇ ਦਾ ਸੌਦਾ ਹੀ ਹੁੰਦਾ, ਇਹਨੂੰ ਸੁਧਾਰਨਾ ਬਹੁਤ ਔਖਾ। ਸਿੱਖਿਆ ਦਾ ਲੈ ਲਈਏ, ਸਿੱਖਿਆ ਤੋਂ ਵੀ ਤੁਹਾਨੂੰ ਕੋਈ ਮੁਨਾਫਾ ਨਹੀਂ ਹੋਣਾ, ਖਰਚੇ ਹੀ ਆ ਹਨਾ। ਇਸ ਕਰਕੇ ਇਹ ਜਿਹੜੇ ਮਹਿਕਮੇ ਆ ਇਹ ਬਹੁਤ ਜ਼ਿਆਦਾ ਦੇਣ ਵਾਲੇ ਆ। ਏਦਾਂ ਤੁਸੀਂ ਖੇਤੀਬਾੜੀ ਤੇ ਲਾ ਲਓ, ਖੇਤੀਬਾੜੀ ਉੱਤੇ ਵੀ ਸਬਸਿਡੀਆਂ ਲੋਕਾਂ ਨੂੰ ਜੋ ਵੀ ਕਰਨਾ, ਹੜ੍ਹ ਹੁਣ ਆਏਗਾ ਤੇ ਇਹਦੇ ਵਿੱਚ ਜਿਹੜਾ ਪੰਚਾਇਤ ਵਾਲਾ ਆ ਮਹਿਕਮਾ, ਇਹ ਤੋਂ ਮਲਾਈ ਵੀ ਆ ਜਾਂਦੀ ਆ। ਪਰ ਅੱਗੇ ਤਾਂ ਹੁੰਦਾ ਸੀ ਸਿਰਫ ਵੀ ਸ਼ਾਮ ਲਾਟਾਂ ਦੇ ਜਿਹੜੇ ਬੋਲੀ ਚੜ੍ਹਦੀਆਂ ਹੁੰਦੀਆਂ ਸੀ ਹਨਾ, ਤੇ ਨੋ ਡਾਊਟ ਉਹ ਤੋਂ ਡਿਵੈਲਪਮੈਂਟ ਵੀ ਹੁੰਦੀ ਸੀ। ਪਰ ਜਿਸ ਤਰੀਕੇ ਦੇ ਨਾਲ ਆਹ ਕਬਜ਼ੇ ਹਟਾਏ ਆ ਪਹਿਲਾਂ ਵੀ ਤੇ ਹੁਣ ਵੀ ਹੋ ਰਿਹਾ, ਇੱਕ ਦਿਨ ਦੇ ਵਿੱਚ ਤਾਇਆ 2828 ਏਕੜ ਜ਼ਮੀਨ, ਜਿਹਦਾ ਜਾਨੀ ਭਗਵੰਤ ਮਾਨ ਵੀ ਉੱਥੇ ਹੀ ਸੀ ਉਦੋਂ, ਉਹ ਕਹਿ ਰਿਹਾ ਵੀ 350 ਕਰੋੜ ਰੁਪਏ ਦੀ ਕੀਮਤ ਦੀ ਇਹ ਜ਼ਮੀਨ ਆ। ਉਹਦੇ ਵਿੱਚ ਕੁਝ ਵੱਡੇ ਨਾਂ ਵੀ ਆਏ ਆ, ਦੱਸਿਆ ਜਾਂਦਾ ਵੀ 15 ਬਹੁਤ ਵੱਡੇ ਨਾਂ ਆ। ਉਹਨਾਂ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਕਾਂਗੜ, ਜਿਹੜਾ ਕਿ ਪੁਰਾਣਾ ਇੱਕ ਮੰਤਰੀ ਹੁੰਦਾ ਸੀ ਕਾਂਗਰਸ ਸਰਕਾਰ ਦੇ ਵੇਲੇ। ਉਹ ਵੱਡਿਆਂ ਨਹੀਂ ਸਾਂਭਣੀ ਆ, ਛੋਟਿਆਂ ਨੂੰ ਕੌਣ ਸਾਂਭਣ ਦਿੰਦਾ? ਇੱਥੇ ਆ ਨੁਕਤੇ ਦੇਖਣ ਵਾਲੇ।
ਦੂਜਾ ਇਹ ਆ ਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਮੁੰਡੇ ਦੀ ਉਹਦੀ ਜ਼ਮੀਨ 125 ਏਕੜ ਇੱਥੇ, ਇਹਨਾਂ ਦੇ ਦਮਾਦ ਦੀ ਵੀ ਜ਼ਮੀਨ ਉੱਥੇ ਬੋਲਦੀ ਦੱਸਦੇ ਆ। ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਚਹੇਤੇ ਬੰਦਿਆਂ ਦੀ ਵੀ ਉੱਥੇ ਜ਼ਮੀਨ ਆ। ਬਹੁਤ ਸਾਰੇ ਇਦਾਂ ਦੇ, ਜਿੱਦਾਂ ਤੁਸੀਂ ਗੱਲ ਦੱਸਿਆ ਵੀ ਆਮ ਬੰਦੇ ਦੀ ਜ਼ਮੀਨ ਨਹੀਂ ਆਮ ਦਾ ਹੋ ਜਾ ਮੰਨ ਲਾ ਦਬ ਲੂ ਦੇ ਰੂੜੀ ਰਾੜੀ ਵਾਸਤੇ, ਹੋਰ ਤਾਂ ਕੀ ਕੰਮ ਨਹੀਂ। ਕਿਉਂ ਇਦਾਂ ਦੱਬੀ ਆ ਵੀ ਇੱਕ ਤਾਂ ਪਹਾੜੀ ਇਲਾਕਾ, ਉਹ ਚ ਦੱਸਦੇ ਆ ਵੀ ਥੋੜੇ 200-300 ਖੇਤ ਹੀ ਆ ਜਿਹੜੇ ਕਿ ਮੈਦਾਨੀ ਆ, ਬਾਕੀ ਸਾਰੇ ਪਹਾੜੀ ਆ। ਇਹਨਾਂ ਨੇ ਬਾਅਦ ਦੇ ਵਿੱਚ ਜਿੱਦਾਂ ਫਾਰਮ ਹਾਊਸ ਬਣਾਉਣੇ ਆ, ਲੈ ਕੇ ਜ਼ਮੀਨਾਂ ਰੱਖ ਲਈਆਂ ਵੀ ਕੋਈ ਪੁੱਛਦਾ ਹੈ ਨਹੀਂ ਸੀ। ਉੱਥੇ ਸਾਰੇ ਰਲ ਮਿਲ ਕੇ ਕੰਮ ਇਦਾਂ ਦਾ ਚਲਾਈ ਜਾਂਦੇ ਸੀ। ਆ ਤੁਸੀਂ ਮੋਹਾਲੀ ਦੇ ਵਿੱਚ ਦੇਖ ਲਓ, ਇਦਾਂ ਹੀ ਜਿੱਦਾਂ ਚੰਡੀਗੜ੍ਹ ਦੇ ਨਾਲ ਜਿੰਨੇ ਇਲਾਕੇ ਲੱਗਦੇ ਆ, ਹੁਸ਼ਿਆਰਪੁਰ ਤੱਕ ਲੱਗ ਲਓ ਵੀ ਇੰਨਾ ਜ਼ਿਆਦਾ ਨਜਾਇਜ਼ ਕਬਜ਼ਾ ਹੋਇਆ, ਪਹਾੜੀਆਂ ਕੱਟ ਕੇ ਆਪਣੇ ਫਾਰਮ ਹਾਊਸ ਬਣਾ ਲਏ ਲੋਕਾਂ ਨੇ। ਹੁਣ ਉਹ ਤੋਂ ਗੱਲ ਫੇਰ ਚੱਲ ਪਈ, ਨਹੀਂ ਜੀ ਅਸੀਂ ਤਾਂ ਜ਼ਮੀਨ ਜਿਹੜੀ ਆ ਖਰੀਦੀ ਆ, ਹਨਾ। ਇਹੀ ਜਿਹੜਾ ਪਹਿਲਾਂ ਹੰਸਰਾਜ ਹੰਸ ਉੱਤੇ ਵੀ ਇਹੀ ਇਲਜ਼ਾਮ ਲੱਗਦਾ ਸੀ ਵੀ ਉਹਨੇ ਵੀ ਆਪਣੇ ਪਿੰਡ ਸਫੀ ਪਿੰਡ ਦੇ ਵਿੱਚ ਇਦਾਂ ਹੀ ਕਬਜ਼ਾ ਕੀਤਾ ਹੋਇਆ। ਉਹਦੇ ਵਿੱਚ ਕਈ ਬੰਦੇ ਕਹਿੰਦੇ ਆ ਵੀ ਇਹਨੇ ਜ਼ਮੀਨ ਖਰੀਦੀ ਵੀ ਹੋਈ ਸੀ, ਕੇਸ ਵੀ ਜਿਹੜੇ ਆ ਚੱਲ ਰਹੇ ਆ। ਪਰ ਅਸਲ ਦੇ ਵਿੱਚ ਇਹ ਆ ਵੀ ਇਹ ਜਿੰਨੀਆਂ ਰੌਲੇ ਵਾਲੀਆਂ ਜ਼ਮੀਨਾਂ, ਇਹ ਇਦਾਂ ਦੇ ਬੰਦੇ ਕਾਹਤੇ ਖਰੀਦਦੇ ਆ? ਵੱਡੇ ਬੰਦੇ ਇਹਨਾਂ ਦੀਆਂ ਜ਼ਮੀਨਾਂ ਦੇ ਕਾਹਤੇ ਰੌਲੇ ਆ? ਉਹ ਇਹਦਾ ਮਾਸਟਰ ਹਜਮ ਇਹੀ ਕਰ ਸਕਦੀ ਹੈ, ਗਰੀਬ ਤੋਂ ਹਜਮ ਨਹੀਂ ਹੋਣੀ। ਬਸ ਜਦੋਂ ਇਹਨਾਂ ਨੂੰ ਲੱਗਦਾ ਆ ਨਾ ਵੀ ਹੁਣ ਜਿਹੜਾ ਕੋਈ ਦਾ ਪੇ ਚੱਲਦਾ ਨਹੀਂ, ਅੱਬਲ ਤਾਂ ਉਹਨੂੰ ਲੀਗਲ ਬਣਾ ਲੈਂਦੇ ਆ। ਜੇ ਲੀਗਲ ਨਾ ਬਣੇ ਫਿਰ ਅਦਾਲਤਾਂ ਦੇ ਵਿੱਚ ਚੱਕਰ ਲਾ ਲਓ, ਆਮ ਬੰਦਾ ਤਾਂ ਸਾਡਾ ਟਕਰਾ ਸਕਦਾ ਹੀ ਨਹੀਂ, ਸਰਕਾਰਾਂ ਨੇ ਕਰਨੇ ਹੁੰਦੇ ਆ। ਫਿਰ ਉਹ ਲੰਬੀ ਦੇ ਉੱਤੇ ਪੈ ਜਾਂਦੇ ਆ, ਫਿਰ ਜਾ ਕੇ ਚੱਲੀ ਚਲੋ, ਉਦੋਂ ਨੂੰ ਸਰਕਾਰਾਂ ਬਦਲ ਜਾਂਦੀਆਂ। ਬਸ ਗੱਲ ਆਈ ਆ ਮਾਸਟਰ। ਹੁਣ ਜੇ ਕਹਿੰਦੇ 2800 ਖੱਤਾ ਛਡਾਇਆ ਇਹਨਾਂ ਨੇ, 2800 ਕੁਛ ਖੱਤੇ ਛਡਾਏ ਆ, ਹਾਂਜੀ, ਇਹਦਾ ਮਤਲਬ ਅਜੇ ਹੋਰ ਜ਼ਮੀਨ ਵੀ ਬਹੁਤ ਹੋਣੀ। ਜ਼ਮੀਨ ਤਾਂ ਬਹੁਤ ਆ ਤਾਇਆ, ਖਾਸ ਤੌਰ ਦੇ ਉੱਤੇ ਕਾਰਨ ਕੀ, ਕਿੱਥੋਂ ਜ਼ਮੀਨਾਂ ਇਹ ਆ? ਜਿੱਦਾਂ ਆਪਣੇ ਅੱਗੇ ਤੁਸੀਂ ਤਾਂ ਆਪ ਦੇਖਿਆ ਕਿੰਨੀਆਂ ਜ਼ਮੀਨਾਂ, ਤੁਸੀਂ ਆਪਣੇ ਵੀ ਆਲੇ ਦੁਆਲੇ ਦੇਖ ਲਿਓ। ਅੱਗੇ ਕਿਉਂਕਿ 4 ਦੇ ਹੁੰਦੇ ਸੀ ਪਸ਼ੂ, ਰਾਜੇ ਮਹਾਰਾਜੇ ਜਾਂ ਪਹਿਲੇ ਜਿਹੜੇ ਜ਼ਗੀਰਦਾਰ ਹੁੰਦੇ ਸੀ ਉਹ ਕੀ ਕਰਦੇ, ਜ਼ਮੀਨਾਂ ਖੁੱਲੀਆਂ ਛੱਡ ਦਿੰਦੇ ਸੀ, ਕਿਉਂਕਿ ਸਾਰੀ ਤਾਂ ਜ਼ਮੀਨ ਵਾਹੁਣ ਜੋਗੇ ਸਾਡੇ ਕੋਲ ਸੰਦੇ ਹੈ ਨਹੀਂ ਸੀ, ਮਸ਼ੀਨਰੀ ਹੈ ਨਹੀਂ ਸੀ, ਮੈਨ ਪਾਵਰ ਹੈ ਨਹੀਂ ਸੀ। ਉਹ ਕੀ ਕਰਦੇ ਸੀ ਵੀ ਆ ਪਸ਼ੂ ਚਾਰਨ ਦੇ ਲਈ ਇੰਨੀਆਂ ਜ਼ਮੀਨਾਂ ਲੈ ਲਓ। ਗਊਆਂ ਦੇ ਲਈ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਛੱਡੀਆਂ ਹੋਈਆਂ ਸੀ। ਬੀੜ ਦੇ ਇਲਾਕੇ ਕਿੰਨੇ ਜ਼ਿਆਦਾ ਸੀ। ਉਹ ਬਾਅਦ ਵਿੱਚ ਜਿੱਦਾਂ ਮਸ਼ੀਨਰੀ ਆਈ, ਇਹਨਾਂ ਨੂੰ ਕਾਗਜ਼ਾਂ ਦਾ ਪਤਾ ਸੀ ਕਿਹਦੇ ਨਾਂ ਦੇ ਉੱਤੇ ਹੈਗਾ ਆ, ਕਿਉਂਕਿ ਪੇਪਰ ਵਰਕ ਹੁੰਦਾ ਵੀ ਚਲੋ ਹੁਸ਼ਿਆਰਪੁਰ ਦੇ ਵਿੱਚ ਇੰਨੀ ਜ਼ਮੀਨ ਬੀੜ ਦੇ ਨਾਂ ਤੇ ਬੋਲਦੀ ਆ, ਹਨਾ। ਕਿਸੇ ਨੂੰ ਪਤਾ ਤਾਂ ਹੈ ਨਹੀਂ, ਚੱਕੋ ਜੀ ਉੱਥੇ ਜਾ ਕੇ ਪੁਲਿਸ ਵਾਲੇ 4 ਲਾ ਕੇ ਉੱਥੇ ਇਦਾਂ ਦਾ ਕਰਾਉਣਾ ਆ ਵੀ ਪਿੰਡ ਵਾਲੇ ਵੀ ਕਹਿੰਦੇ ਵੀ ਸ਼ਾਇਦ ਇਹ ਸਰਕਾਰੀ ਹੋਣੀ ਆ, ਕਿਸੇ ਨੂੰ ਪਤਾ ਤਾਂ ਹੈ ਹੀ ਨਹੀਂ ਪੇਪਰਾਂ ਦਾ। ਉਹ ਇਦਾਂ ਦਾ ਫਿਰ ਘਾਲਾ ਮਾਲਾ ਚੱਲਦਾ। ਕੁਛ ਬੰਦੇ ਫਿਰ ਕਹਿ ਦਿੰਦੇ ਆ ਨਹੀਂ ਜੀ ਇਹ ਲੀਗਲ ਆ। ਉਹ ਜਿਹੜੇ ਬਾਅਦ ਵਿੱਚ ਪੇਪਰਾਂ ਦੀ ਹੇਰਾਫੇਰੀ ਹੋਈ ਹੁੰਦੀ ਆ ਉਹਦੇ ਆਧਾਰ ਤੇ ਉਹ ਕਹਿ ਰਹੇ ਹੁੰਦੇ ਆ। ਤੇ ਪਰ ਪਿੱਛੇ ਦਾ ਜਿਹੜਾ ਕੰਮ ਹੁੰਦਾ ਵੀ ਉਹ ਜ਼ਮੀਨ ਜਿਹੜੀ ਆ ਉਹ ਸਰਕਾਰੀ ਹੁੰਦੀ ਸੀ, ਸ਼ਾਮ ਲਾਟਾ ਦੀ ਹੁੰਦੀ ਸੀ, ਗਰੀਬ ਲੋਕਾਂ ਦੀ ਕਹਿ ਸਕਦੇ। ਗਰੀਬ ਲੋਕਾਂ ਦਾ ਜਿਹੜਾ ਹਿੱਸਾ ਆ, ਇੱਕ ਪਾਸੇ ਇੱਕ ਬੰਦਾ ਹਜ਼ਾਰਾਂ ਹੀ ਏਕੜ ਲਈ ਬੈਠਾ, ਇੱਕ ਪਾਸੇ ਇੱਕ ਬੰਦਾ ਆ ਉਹ ਮਾਲੇ ਦੇ ਘਰ 'ਚ ਰਹਿਣ ਡਿਆ। ਉੱਥੇ ਤੁਸੀਂ ਲਾਓ ਵੀ ਲੋਕਤੰਤਰ ਕਿੱਥੇ ਰਹਿ ਗਿਆ। ਦੂਜੇ ਪਾਸੇ ਮਾਸਟਰ ਗੱਲ ਇਹ ਵੀ ਆ, ਹੁਣ ਕਈ ਵਾਰੀ ਹੁੰਦਾ ਕਿ ਸਰਕਾਰ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਕਈ ਗਰੀਬਾਂ ਨੂੰ ਜ਼ਮੀਨ ਦਿੱਤੀ ਜਾਂਦੀ ਆ। ਆਪਣੇ ਪਿੰਡ ਵੀ ਹੋਇਆ 1-2 ਵਾਰੀ, ਮੈਂ ਘਰ ਪਾ ਲੈਂਦੇ ਆ, ਮਗਰੋਂ ਥੋੜਾ ਜਿਹਾ ਕਿ ਘਰ ਵੇਚ ਦਿੰਦੇ ਆ। ਬਿਲਕੁਲ, ਘਰ ਵੇਚਣ ਤੋਂ ਬਾਅਦ ਮੁੜ ਕੇ ਫੇਰ ਕਹਿੰਦੇ ਸਾਨੂੰ ਚਾਹੀਦਾ। ਬਿਲਕੁਲ, ਇਹ ਬਹੁਤ ਸਾਰੇ ਉਹਦੇ ਲਈ ਕਾਰਨ ਕੀ ਆ ਕਿ ਅਸੀਂ ਉਹ ਵੀ ਜਦੋਂ ਵੋਟਾਂ ਦੇ ਆਧਾਰ ਤੇ ਹੁੰਦਾ ਵੀ ਅਸੀਂ ਜਦੋਂ ਵੋਟਾਂ ਲੈਣੀਆਂ ਆ ਵੀ ਫਲਾਣੇ ਬੰਦੇ ਹੁੰਦੇ ਤੋਂ ਉਹਦੇ ਉੱਤੇ ਹੋਣਾ ਚਾਹੀਦਾ ਵੀ ਇਹ ਜਿਹੜੀ ਜ਼ਮੀਨ ਆ ਕਿਸੇ ਦੇ ਟ੍ਰਾਂਸਫਰ ਨਹੀਂ ਹੋਣੀ ਚਾਹੀਦੀ। ਫਿਰ ਗਵਰਨਮੈਂਟ ਕਿਉਂ ਟ੍ਰਾਂਸਫਰ ਕਰਦੀ ਹੈ? ਜਦੋਂ ਘਰ ਹੀ ਉਹ ਗਵਰਨਮੈਂਟ ਨੇ ਦਿੱਤਾ ਉਹਦੇ ਉੱਤੇ ਹੋਣਾ ਚਾਹੀਦਾ ਵੀ ਇਹ ਸਿਰਫ ਰਹਿਸ਼ੀ ਆ, ਇਹਦੇ ਵਿੱਚ ਫਲਾਣੇ ਬੰਦੇ ਦੇ ਨਾਂ ਤੇ ਅਲਾਟ ਹੋਈ ਆ, ਉਹਦਾ ਫਲਾਣੇ ਬੰਦੇ ਦਾ ਹੀ ਨਹੀਂ ਰਹਿ ਸਕਦਾ, ਵੇਚ ਨਾ ਸਕੇ, ਹਨਾ। ਤੇ ਉਹ ਸਰਕਾਰਾਂ ਕੀ ਕਰਦੀਆਂ, ਪਤਾ ਹੁੰਦਾ ਆ ਵੀ ਆ ਜ਼ਮੀਨ ਦਿੱਤੀ ਆ, ਉਹ ਕੀ ਕਰਦਾ ਬਾਅਦ ਚ ਕੋਈ ਫੋਲੋ ਅਪ ਹੀ ਨਹੀਂ ਕਰਦਾ। ਇੱਥੇ ਹੀ ਤਾਂ ਹੈ, ਅਸੀਂ ਕਾਨੂੰਨ ਬਣਾ ਲੈਂਦੇ ਆ ਪਰ ਉਸ ਤੋਂ ਬਾਅਦ ਕਿੱਦਾਂ ਉਹਨੂੰ ਸਿਸਟਮ ਦੇ ਵਿੱਚ ਲੈ ਕੇ ਆਉਣਾ, ਉਹਦਾ ਕਿੱਦਾਂ ਰਿਕਾਰਡ ਰੱਖਣਾ, ਉਹਦੇ ਵਿੱਚ ਘਾਲੇ ਮਾਲੇ ਆ। ਪਰ ਜਿਹੜੇ ਫਾਲੋ ਅਪ ਹੀ ਕਰਨ ਜਾਂਦੇ ਆ, ਹਾਂਜੀ, ਫਿਰ ਸਿਹਤ ਮੰਤਰੀ ਵਰਗੇ ਹੀ ਆ। ਹਾਂਜੀ, ਬਸ ਫਿਰ ਉਹੀ ਤਾਂ ਗੱਲ ਆ ਕਿ ਉਹਨਾਂ ਨੂੰ ਆਪ ਚਲੇ ਜਾਂਦੇ ਆ ਆਪਣੀ ਪਬਲਿਸਿਟੀ ਕਰਨ ਨੂੰ। ਬਿਲਕੁਲ ਕੁਛ ਨਹੀਂ ਹਾਲ ਇਹਨਾਂ ਦਾ, ਸਹੀ ਬੰਦੇ ਵਟਾਇਆ ਤੈਨੂੰ ਹੁਣ ਮਾਸਟਰ ਦਾ ਕਿਹਦਾ ਹਟਿਆ ਡਿਪਾਰਟਮੈਂਟ ਨਹੀਂ ਸਹੀ ਡਿਪਾਰਟਮੈਂਟ ਸਹੀ ਆ। ਉਹ ਮੇਰਾ ਦੱਸਣ ਦਾ ਲੱਗਾ, ਮੇਰਾ ਹੁਣ ਡਰੱਗ ਇੰਸਪੈਕਟਰ ਦਾ ਫਿਰ ਮੇਰੇ ਵਰਗੀ ਨੂੰ ਲੈਣਾ ਚਾਹੀਦਾ ਤਾਂ ਦੱਸਾਂ ਮੈਂ ਹੁਣ ਡਰੱਗ ਦੀ ਮੇਰੇ ਨਾਲ ਵੱਧ ਹੈ ਕਿਸੇ ਨੂੰ ਚੱਲ ਇਹ ਡਿਪਾਰਟਮੈਂਟ ਵਾਲਾ ਕੋਈ ਹਿਸਾਬ ਨਹੀਂ ਆ। ਹੁਣ ਆਪਣੀ ਡਰੱਗ ਦੇ ਉੱਤੇ ਵੀ ਛਾਪੇ ਬਹੁਤ ਪੈ ਰਹੇ ਆ, ਪੁਲਿਸ ਬੜੀ ਸੁਚੇਤ ਹੋਈ ਆ ਕਿਉਂਕਿ ਹੁਣ ਲੋਕੀ ਦੇਖਦੇ ਪਏ ਆ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਦਮਦਮਾ ਸਾਹਿਬ ਵੱਲ ਨੂੰ ਕਰਕੇ ਹੱਥ
ਵੀ ਮੈਂ ਜਿਹੜਾ ਆ 2 ਜਾਂ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੋ। ਗੱਲ ਸੁਣ, ਹਾਂਜੀ, ਜਿਹੜਾ ਬੰਦਾ ਸਾਰਾ ਮੁਲਕ ਖਾ ਗਿਆ 100 ਲਿਖੀ ਆ। ਗੱਲ ਨਿਆਣੀ ਹੈ। ਨਹੀਂ ਪਰ ਇਹ ਆ ਵੀ ਹੁਣ ਪੁਲਿਸ ਥੋੜੀ ਜਿਹੀ ਸੁਚੇਤ ਵੀ ਹੋਈ ਆ। ਪੁਲਿਸ ਦੇ ਅਨੁਸਾਰ ਵੀ ਕੋਈ 250 ਦੇ ਕਰੀਬ ਜਿਹੜੀਆਂ ਵੱਡੀਆਂ ਮੱਛੀਆਂ, ਉਹ ਪਤਾ ਨਹੀਂ ਕੌਣ ਆ, ਵੱਡੀਆਂ ਮੱਛੀਆਂ ਉਹਨੇ ਸ਼ਬਦ ਵਰਤਿਆ ਆ ਵੀ ਉਹ ਅਸੀਂ ਫੜੀਆਂ। 2000 ਤੋਂ ਉੱਤੇ ਦੇ ਕਹਿੰਦੇ ਕਰੀਬ ਅਸੀਂ ਸਮਗਲਰ ਫੜੇ ਆ। ਲੱਖਾਂ ਰੁਪਈਆ ਜਿਹੜਾ ਅਸੀਂ ਡਰੱਗ ਮਨੀ ਦੇ ਵਿੱਚ ਫੜਿਆ। 185 ਦੇ ਕੁਆਂਟਲ ਦੇ ਕਰੀਬ ਕੋਈ ਭੁੱਕੀ ਉਹਨਾਂ ਨੇ ਫੜੀ। ਮਾਸਟਰ ਫੜ ਤਾਂ ਲਿਆ, ਪੈਸਾ ਫੜ ਲਿਆ, ਉਹ ਪੈਸਾ ਜਾਣਾ ਕਿੱਥੇ ਆ ਬਾਅਦ ਦੇ ਵਿੱਚ? ਬਸ ਇਹ ਨਹੀਂ, ਉਹਦਾ ਖਜ਼ਾਨੇ ਚਲੋ ਜਾਊਗਾ, ਉਹਦਾ ਤਾਂ ਰਿਕਾਰਡ ਕੀ ਆਪਾਂ ਨੂੰ ਸਬੂਤ ਆ? ਉਹ ਨਹੀਂ, ਉਹਦਾ ਤਾਂ ਚਲੋ ਆਪਾਂ ਕਹਿ ਦਿੰਦੇ ਪੈਸਾ ਚਲੋ ਖਜ਼ਾਨੇ ਦੇ ਵਿੱਚ ਜਮਾ ਹੋ ਗਿਆ, ਉਹ ਤਾਂ ਚਲੋ ਹੋ ਗਿਆ ਵੀ ਇੰਨਾ ਬਰਾਮਦ ਹੋਇਆ, ਕਿੱਥੇ ਗਿਆ ਉਹਦਾ ਚਲੋ ਲੈ ਸਕਦੇ ਆਪਾਂ। 185 ਕਿਲੋਗ੍ਰਾਮ ਜਿਹੜੀ ਆ ਭੁੱਕੀ, 185 ਕਿਲੋ ਕਿ ਟਨ? ਸੌਰੀ ਕੁਆਂਟਲ, 185 ਕੁਆਂਟਲ। ਤਾਇਆ ਪਤਾ ਕਰਕੇ ਨਹੀਂ ਸਾਡੇ ਚ ਵੜ ਹੋਈ ਆਵੇਂ ਦਿੰਦਾ ਜਾਵੇ, ਮੈਂ ਵੀ ਉਹਨੇ ਘਰ ਗੁਲ ਮਾਰਨਾ ਦਿੰਦਾ ਜਾਵੇ। ਤੇ ਕਈ ਕਿਲੋਗ੍ਰਾਮ ਹੈਰੋਨ, ਫਿਰ ਕਈ ਕਿਲੋਗ੍ਰਾਮ ਆਪਣੇ ਆ ਫੀਮ, ਫਿਰ ਹਜ਼ਾਰਾਂ ਜਿਹੜੇ ਆ ਕੈਪਸੂਲ। ਹੁਣ ਉਹ ਸਾਰਾ ਕੁਝ ਬਰਾਮਦੀ ਹੋ ਗਈ ਆ। ਇਹ ਅਸਲ ਦੇ ਵਿੱਚ ਹੈਗਾ ਵੀ ਇਹ ਜਿਹੜੀ ਭੁੱਕੀ ਆ ਇਹ ਕਿੱਥੇ ਜਾਣੀ ਆ, ਇਹ ਕਿੱਥੇ ਖਪਾਉਣੀ ਆ। ਕੀਤਾ ਤਾਂ ਇਹ ਜਾਂਦਾ ਵੀ ਇਹਨੂੰ ਨਸ਼ਟ ਕੀਤਾ ਜਾਂਦਾ ਆਮ ਤੌਰ ਦੇ ਉੱਤੇ ਥਾਣਿਆਂ ਦੇ ਵਿੱਚ, ਪਰ ਜਿੱਦਾਂ ਹੁਣ ਅਮਲੀ ਦੱਸਦਾ ਆ ਬਈ ਕਈ ਤਾਂ ਥਾਣੇ ਉੱਤੇ ਅਵੇਲੇਬਲ ਕਰਾਉਂਦੇ ਆ, ਕਈ ਪੁਲਿਸ ਵਾਲੇ ਇਦਾਂ ਦੇ ਆ ਆਪਣੇ ਘਰ ਦਾ ਕੰਮ ਕਰਾਉਣ ਦੇ ਲਈ ਇਹਨਾਂ ਨਸ਼ਿਆਂ ਦੀ ਵਰਤੋਂ ਕਰਦੇ ਆ, ਲੋਕਾਂ ਨੂੰ ਇਹ ਨਸ਼ੇ ਦਿੰਦੇ ਆ ਤੇ ਆਪਣੇ ਘਰ ਦੇ ਕੰਮ ਕਰਾਉਂਦੇ ਆ। ਇਹ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੀ ਹੁੰਦਾ। ਲੈ ਮਾਸਟਰਾ, ਜੇ ਇੰਨੀ ਭੁੱਕੀ ਨੂੰ ਇਕੱਠੀ ਅੱਗ ਲਾਤੀ, ਸਾਰਾ ਪਿੰਡ ਤਾਂ ਮੇਰਦਾ ਫਿਰ ਸੁਗੰਧ ਨਾਲ। ਓਏ ਸਾਡੇ ਚ ਨਸ਼ਟ ਕਰਦੇ, ਹੁਣ ਤੈਨੂੰ ਨਹੀਂ ਪਤਾ ਯਾਰ। ਹੁਣ ਤੂੰ ਹੈਗਾ ਪਤਾ ਨਹੀਂ ਕਿਹੜਾ 18 ਸਾਲ, ਮੈਂ ਕਿਹਾ ਗਲਾਬੋ ਆ ਤੇਰੇ ਸੁਨਹਿਰੇ ਬਾਲ ਝੜੀ ਜਾਂਦੇ ਆ ਥੱਲੇ। ਉਹ ਤਾਇਆ ਝੜਨੀ ਐ, ਇਹ ਮੈਂ GST ਦੇ ਕੇ ਲਏ ਸੀ। ਮੈਂ ਤਾਂ ਸੁਣਿਆ ਮਾਸਟਰ ਕਹਿੰਦੇ ਜਿਹੜਾ ਘਰ ਚ ਪਨੀਰ ਬਣਦਾ ਉੱਤੇ ਵੀ GST ਲੱਗਦੀ। GST ਦਾ ਤਾਇਆ ਇਦਾਂ ਆ ਵੀ GST ਇੱਕ ਤਾਂ ਇਹ ਆ ਵੀ ਭਰਮ ਭੁਲੇਖਾ ਬਹੁਤ ਆ। GST ਬਾਹਰਲੇ ਦੇਸ਼ਾਂ ਵਿੱਚ ਅਸੀਂ ਦੇਖਿਆ ਵੀ 10% ਆ ਹਰ ਚੀਜ਼ ਦੇ ਉੱਤੇ। 10-15% ਵੀ ਆਈ ਗਈ, 15 ਵੀ ਚਲੋ ਰੱਖ ਲਓ, ਇੱਕ ਮੱਝਵੀਂ ਆ ਜਿੰਨੀ ਵੀ ਹੈਗੀ ਆ। ਸਾਡੇ ਇੱਥੇ ਕੀ ਆ, ਦਿਲ ਕਰਦਾ ਆ 12 ਕਰ ਦਿੰਦੇ ਆ ਕਿਸੇ ਚੀਜ਼ ਦੇ ਉੱਤੇ, ਕਿਸੇ ਚੀਜ਼ ਦੇ ਉੱਤੇ 5 ਕਰ ਦਿੰਦੇ ਆ, ਕਿਸੇ ਦੇ ਉੱਤੇ ਬਿਲਕੁਲ ਹੀ ਫ੍ਰੀ ਕਰ ਦਿੰਦੇ ਆ। ਹੁਣ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਕਿ ਲੰਗਰ ਦੇ ਉੱਤੇ ਲਾ ਦਿੱਤੀ GST। ਯਾਰ ਇਹ ਬੜਾ ਧੱਕਾ ਕੀਤਾ ਇਹਨਾਂ ਨੇ ਵੀ ਉਹਦੇ ਉੱਤੇ ਰੌਲਾ ਪਿਆ ਵੀ ਜਿਹੜੇ ਖਾਸ ਤੌਰ ਦੇ ਉੱਤੇ ਆਪਣੇ ਸਿੱਖ ਮੋਹਰੀ ਸੀ, ਉਹ ਕਹਿੰਦੇ ਵੀ ਅਸੀਂ ਲੰਗਰ ਸੇਵਾ ਕਰਦੇ ਆ ਲੋਕਾਂ ਦੀ, ਮਨੁੱਖਤਾ ਦੀ। ਜਿਹੜਾ ਕੰਮ ਗਵਰਨਮੈਂਟ ਨੇ ਕਰਨਾ, ਲੋਕਾਂ ਨੂੰ ਰੋਟੀ ਖਿਲਾਉਣੀ ਆ, ਉਹ ਗੁਰੂ ਘਰ ਕਰਨਾ ਹੈ, ਇਹ ਉੱਤੇ ਟੈਕਸ ਲਾਈ ਜਾਂਦੇ। ਹਾਂਜੀ, ਜਦੋਂ ਹੜ੍ਹ ਆ ਜਾਂਦੇ ਆ, ਜਦੋਂ ਕੋਈ ਵਿਪਤਾ ਆ ਜਾਂਦੀ ਆ, ਕਿਸੇ ਵੀ ਕਿਤੇ ਕਾਲ ਪੈ ਜਾਂਦਾ ਆ, ਉਹ ਕਹਿੰਦੇ ਵੀ ਤੁਸੀਂ ਗੁਰਦੁਆਰਿਆਂ ਤੇ ਸੇਵਾ ਸਾਰੀ ਸਾਡੇ ਤੋਂ ਲੈਂਦੇ ਆ, ਸਾਡੇ ਉੱਤੇ ਤੁਸੀਂ GST ਲਾਈ ਜਾਂਦੇ ਆ। ਜਦੋਂ ਫਿਰ ਰੌਲਾ ਪਿਆ, ਲੋਕ ਸਭਾ ਦੇ ਵਿੱਚ ਵੀ ਗੱਲ ਚੱਲੀ, ਫਿਰ ਇਹਨਾਂ ਨੇ ਉਹ GST ਵਾਪਸ ਲਈ। ਹੁਣ ਕੱਲ ਪਰਸੋਂ ਫੇਰ ਹੈਲਤ ਕਰ ਗਏ। ਕੱਲ ਪਰਸੋਂ ਹੈਲਥ ਕੀ ਕਰ ਦਿੱਤੀ ਵੀ ਹੁਣ ਸਰਾਵਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਟੈਕਸ ਲਾ ਦਿੱਤਾ, ਜਿਹੜੀਆਂ ਹਰਮੰਦਰ ਸਾਹਿਬ ਦੇ ਨਾਲ ਆ। ਜਾਣ ਕੇ ਧੱਕਾ ਕਰਨ ਵਾਲੀ ਗੱਲ ਆ ਮਾਸਟਰ। 12% GST ਕਰ ਦਿੱਤੀ ਆ ਉਹਦੇ ਉੱਤੇ। ਉਹਦੇ ਵਿੱਚ NRI ਨਿਵਾਸ ਵੀ ਹੈਗੇ ਆ। ਹੁਣ ਇੱਕ ਤਾਂ ਇਦਾਂ ਦੀ ਸਰਾਂ ਆ, ਉਹਦੇ ਉੱਤੇ 2 ਕਰੋੜ ਦੇ ਕਰੀਬ ਟੈਕਸ ਠੋਕ ਦਿੱਤਾ, ਵੱਖਰਾ ਜੁਰਮਾਨਾ ਲਾਤਾ 2 ਕਰੋੜ। ਹੁਣ ਦੂਜੇ ਪਾਸੇ ਦਰਗਿਆਣਾ ਮੰਦਿਰ ਦੇ ਨਾਲ ਇਹ ਕਹਿੰਦੇ ਆ ਵੀ ਜਿਹੜੀ ਸਰਾਵਾਂ ਉਹਨਾਂ ਉੱਤੇ ਟੈਕਸ ਨਹੀਂ। ਇਹ ਤਾਂ ਪੰਜਾਬ ਨਾਲ ਸਿੱਧਾ ਧੱਕਾ ਹੈ ਨਾ, ਧੱਕਾ। ਇਹ ਦੇਖੋ, ਇਹ ਤਾਂ ਬਹੁਤ ਗਲਤ ਹੈ ਨਾ ਗੱਲ। ਧਰਮਾਂ ਨੂੰ ਤਾਂ ਦੇਖੋ ਪਹਿਲਾਂ ਹੀ ਆ ਇਹ ਸਮਾਨਤਾ ਜਿਹੜੀ ਦੇਣੀ ਚਾਹੀਦੀ ਆ। ਦੂਜਾ ਆ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਉੱਤੋਂ ਧਾਰਮਿਕ ਕੋਈ ਹੈਗੀਆਂ ਅਕੀਦਾਂ, ਨਾਲ ਦੀ ਨਾਲ ਜਿਨ੍ਹਾਂ ਤੋਂ ਕੋਈ ਮੁਨਾਫਾ ਨਹੀਂ, ਉਹ ਤਾਂ ਸਿਰਫ ਸੇਵਾ ਭਾਵਨਾ ਜਿਹੜੀ ਲੋਕਾਂ ਵਾਸਤੇ ਰੱਖੀਆਂ, ਲਕਾਈ ਵਾਸਤੇ ਆ, ਉਹਨਾਂ ਉੱਤੇ ਨਾ ਟੈਕਸ ਚਾਹੀਦਾ ਜੀ, ਨਾ GST, ਕੁਝ ਨਹੀਂ ਚਾਹੀਦਾ। ਹਾਂਜੀ, ਪਰ ਇਹ ਆ, ਇਹ ਤਾਂ ਇੱਕ ਫੰਡਾ ਹੁੰਦਾ, ਉਹਨਾਂ ਨੂੰ ਵੀ ਪਤਾ ਆ, ਇਹ ਸਰਕਾਰਾਂ ਨੂੰ ਪਤਾ ਹੁੰਦਾ ਵੀ ਅਸੀਂ ਜਦੋਂ ਇਹ ਗੱਲ ਗਲਤ ਕਰਨ ਲੱਗੇ। ਪਰ ਉਸ ਤੋਂ ਬਾਅਦ ਕੀ ਹੁੰਦਾ ਹੈ, ਆਪਾਂ ਹੁਣ ਵਿਰੋਧ ਕਰਨਾ। ਜਦੋਂ ਫਿਰ ਵਿਰੋਧ ਕਰਨਾ, ਗੱਲ ਬਹੁਤ ਉੱਠਣੀ ਆ। ਫਿਰ ਉੱਥੋਂ ਨਹੀਂ ਵੱਡੇ ਮਿਨਿਸਟਰ ਤੋਂ ਕਿਸੇ ਤੋਂ ਉਹ ਤੋਂ ਦੇਣਾ, ਚਲੋ ਜੀ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦੇ ਮਾਫ ਕੀਤਾ, ਹਨਾ। ਉਹਦੇ ਨਾਲ ਕੀ ਹੋਣੇ, ਉਹ ਤੋਂ ਮਤਲਬ ਕਿਹਾ ਫਿਰ ਨੰਬਰ ਬਣਾਉਣੇ ਆਪਣੇ 10-12 ਫਿਰ ਸਿੱਖਾਂ ਨੇ ਕਹਿ ਦੇਣਾ ਆਹ ਸਰਕਾਰ ਤਾਂ ਬਹੁਤ ਸਾਡੇ ਹੱਕ ਚ ਆ, ਬਹੁਤ ਗੰਦੀ ਹੈ। ਅਸਲ ਪਿੱਛੇ ਆਹ ਕੰਮ ਚੱਲ ਪਿਆ। ਮੈਂ ਤਾਂ ਸੁਣਿਆ ਮਾਸਟਰ ਰੋਟੀ ਤੇ ਵੀ GST ਲੱਗ ਗਈ ਹੈ। ਸਾਰੇ ਪਾਸੇ ਆ, ਹੁਣ ਆਟੇ ਦੇ ਉੱਤੇ ਵੀ ਆ, ਆਟੇ ਦੇ ਉੱਤੇ ਵੀ ਆ ਤਾਇਆ। ਜਿਹੜੇ ਹਿਸਾਬ ਨਾਲ GST ਲਾਈ ਜਾਂਦੇ ਆ, ਮੈਨੂੰ ਲੱਗਦਾ ਨਿਕਾਸੀ ਤੇ ਵੀ ਲਾਉਣਗੇ। ਨਹੀਂ ਤਾਇਆ, ਸੱਚੀ ਗੱਲ ਹੈ। ਤੜਕੇ ਕਹਿਣਗੇ ਤੋਲ ਕੇ ਕੱਢਿਆ ਕਰੋ, ਉਹਦੇ ਹਿਸਾਬ ਨਾਲ GST। ਹਾਂ, ਕਦੀ ਠੋਕ ਕਦੀ ਕਦੇ
ਦੀ ਗੱਲ ਹੁਣ ਪ੍ਰੇਰੀ ਮੈਂ ਅਮਲੀਆ ਜੇ ਇਹਨੂੰ ਮੁੜ ਕੇ ਲੈਂਦਾ ਨਾ ਤੇਰੀ ਧੌਣ ਲੋਣੀ ਦੱਸੋ ਤੈਨੂੰ ਮੈਂ। ਮੈਨੂੰ ਇਹ ਮੇਰਾ ਹੀ ਕਤਲ ਕਰਾਉ ਕਿਤੇ ਦਿਨ ਨਸ਼ਾ ਮੈਂ ਜਦ ਓਏ ਕਲਾਕਾਰਾਂ ਦੀਆਂ ਗੱਲਾਂ ਐ, ਸੁਣ ਲੋ ਇਹ ਵਾਰ-ਵਾਰ ਨਹੀਂ ਬਹੁਤ ਡੂੰਘੀਆਂ ਮਿਲਦੀਆਂ। ਗੱਲਾਂ। ਇਹ ਡੂੰਘੇ ਇਹ ਜਿਆਦੇ ਡੂੰਗਾ ਨਹੀਂ ਚੱਲ ਗਿਆ ਤੇ ਨਸ਼ਾ ਵਾ। ਤੇ ਪਤਾ ਹੈ ਗੱਲ ਇਹ ਆ ਵੀ ਹਰ ਚੀਜ਼ ਦੇ ਉੱਤੇ ਚਲੋ GST ਦੇਖੋ ਇਹ ਸਰਕਾਰਾਂ ਦਾ ਇੱਕ ਪ੍ਰੋਫਿਟ ਦਾ ਢੰਗ ਆ, ਉਹਨੇ ਵੀ ਪ੍ਰੋਫਿਟ ਕਿਤੇ ਕਮਾਉਣਾ ਤਾਂ ਹੀ ਉਹ ਲਾਉਣਗੇ। ਇਹ ਤਾਂ ਹੈ ਹੀ ਆ ਵੀ ਟੈਕਸ ਤਾਂ ਉਹ ਨਹੀਂ ਲੈਣਾ, ਆਪਾਂ ਨੂੰ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ, ਪਰ ਟੈਕਸ ਕਿਹੜੀਆਂ ਚੀਜ਼ਾਂ ਦੇ ਉੱਤੇ ਲੱਗੇ? ਹੁਣ ਰੋਟੀ ਜਿਹੜੀ ਆ, ਮਾਸਟਰ ਜਿਹੜੀ ਗੱਲ ਆ, ਹਾਂਜੀ ਜਿਹੜੀ ਖਾਣ ਵਾਲੀ ਚੀਜ਼ ਆ, ਹਾਂਜੀ ਜਿਹੜੀ ਹਰ ਬੰਦੇ ਨੇ ਖਾਣੀ, ਗਰੀਬ ਨੇ ਵੀ ਖਾਣੀ ਆ, ਅਮੀਰ ਨੇ ਵੀ ਖਾਣੀ, ਕਿਉਂ ਅਮਲੀਆ? ਮੇਰੇ ਕੋਲ ਤਾਂ ਉਹਦੇ ਉੱਤੇ ਟੈਕਸ ਨਹੀਂ ਚਾਹੀਦਾ। ਜੀ। ਹੁਣ ਮੈਨੂੰ ਬਾਹਲਾ ਤਾਂ ਨਹੀਂ ਪਤਾ, ਹਾਂਜੀ। ਮੈਂ 3 ਮਹੀਨੇ ਰਹਿ ਕੇ ਆਇਆ ਉੱਥੇ ਆਸਟ੍ਰੇਲੀਆ ਮੁੰਡੇ ਕੋਲ, ਤੀਜੇ ਆਪਣੇ ਕੋਲ। ਹੁਣ ਉਹ ਮੈਨੂੰ ਦੱਸਦਾ ਸੀ ਕਿ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਆ ਉਹਨਾਂ ਉੱਤੇ ਟੈਕਸ ਹੈ ਨਹੀਂਗਾ ਹਾਂਜੀ ਸ਼ਾਪਾਂ ਦੇ ਵਿੱਚ ਉੱਥੇ। ਹਾਂਜੀ ਜਿਹੜੀਆਂ ਵਰਤਣ ਵਾਲੀਆਂ ਚੀਜ਼ਾਂ ਵੈਸੇ ਆ ਉਹਨਾਂ ਉੱਤੇ ਹੈਗਾ, ਹਾਂਜੀ ਔਰ ਇਹਨੇ ਵੀ ਚੱਕ ਕੇ ਹਰ ਚੀਜ਼ ਉੱਤੇ ਲਾਤਾ। ਬਿਲਕੁਲ ਇਹ ਧਿਆਨ ਨਹੀਂ ਰੱਖਦੇ। ਹੁਣ ਦੇਖੋ ਰੋਟੀ ਆ, ਰੋਟੀ ਤਾਂ ਗਰੀਬ ਬੰਦੇ ਦੀ ਖੁਰਾਕ ਆ, ਉਹਨੇ ਤਾਂ ਖਾਣੀ ਆ। ਜੇ ਉਹਨੂੰ ਰੋਟੀ ਨਹੀਂ ਮਿਲਦੀ, ਰੋਟੀ ਤੁਸੀਂ ਮਹਿੰਗੀ ਕਰੀ ਜਾਂਦੇ ਆ। ਹੁਣ ਆਪਾਂ ਕਹਿੰਦੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਫ੍ਰੀ ਆ, ਕੰਮ ਨਹੀਂ ਕੁਛ ਕਰਦੇ, ਸਰਕਾਰ ਉਹਨਾਂ ਨੂੰ ਭੱਤਾ ਦਿੰਦੀ ਆ ਵੀ ਤੁਸੀਂ ਨਹੀਂ ਵੀ ਕੰਮ ਕਰਦੇ, ਤੁਹਾਡਾ ਰੋਟੀ ਪਾਣੀ ਜੋਗਾ ਉਹ ਦੇਈ ਜਾਂਦੇ, ਤੁਸੀਂ ਘਰ ਭਾਵੇਂ ਬੈਠੇ ਆ। ਉਹ ਕਿਉਂ ਦਿੰਦੀ ਆ? ਉਹਨਾਂ ਨੂੰ ਪਤਾ ਆ ਵੀ ਜੇ ਇਹਨਾਂ ਨੂੰ ਨਾ ਦਿੱਤਾ, ਇਹ ਹੈਗੇ ਫ੍ਰੀ, ਇਹਨੀ ਕੰਮ ਤਾਂ ਕਰਨਾ ਨਹੀਂ, ਪਰ ਇਹਨਾਂ ਨੇ ਕੋਈ ਰੌਂਗ ਚੀਜ਼ ਕਰਨੀ ਆ, ਫਿਰ ਇਹ ਚੋਰੀ ਕਰਨਗੇ, ਕਿਤੇ ਡਾਕਾ ਮਾਰਨਗੇ, ਕੁੱਟਮਾਰ ਕਰਨਗੇ। ਉਹਦੇ ਨਾਲੋਂ ਚੰਗਾ ਨਹੀਂ ਵੀ ਇਹਨਾਂ ਨੂੰ ਪੈਸੇ ਦੇ ਕੇ ਘਰੇ ਬਿਠਾ ਲਓ। ਨਾਲੇ ਉਹ ਭਤੀਜਾ ਮੇਰਾ ਦੱਸਦਾ ਹੁੰਦਾ, ਉਹਨੂੰ ਕਾਫੀ ਪਤਾ ਇਦਾਂ ਚੀਜ਼ਾਂ ਦਾ। ਉਹ ਦੱਸਦਾ ਸੀ, ਕਹਿੰਦਾ ਵੀ ਜਿਹੜੇ ਬੰਦੇ ਉੱਥੇ ਵਿਹਲੇ ਬੈਠੇ ਆ ਉਹਨਾਂ ਨੂੰ ਜਦੋਂ ਪੈਸੇ ਪੂਸੇ ਦਿੰਦੇ ਆ ਨਾ, ਹਾਂਜੀ ਉਹ ਫਿਰ ਉਹਨਾਂ ਪੈਸਿਆਂ ਨਾਲ ਜਾ ਕੇ ਬਾਹਰ ਖਰਚਦੇ ਆ। ਹਾਂਜੀ ਤਾਂ ਫਿਰ ਕਹਿੰਦਾ ਇਕਨੋਮੀ ਚੱਲਦੀ ਆ। ਹਾਂਜੀ ਜੇ ਬੰਦੇ ਵਿਹਲੇ ਬੈਠ ਗਏ, ਜੇ ਉਹਨੂੰ 10 ਰੁਪਏ ਦੇਣਗੇ, ਉਹ 10 ਅਮਲੀ ਨੂੰ ਦੇਣਗੇ, ਹਾਂਜੀ। ਅਮਲੀ 10 ਰੁਪਏ ਗਾਹ ਦਊਗਾ, ਉਹ ਦੂਜਾ ਗਾਹ ਦਊਗਾ। ਹਾਂਜੀ। ਉਹ ਕਹਿੰਦਾ 10 ਦੇ ਕਈ 10 ਬਣ ਜਾਂਦੇ ਆ। ਬਸ ਹਾਂ, ਫਲੋ ਮਨੀ ਚੱਲਦੀ ਆ, ਕਹਿੰਦਾ ਮਨੀ ਫਲੋ ਇਦਾਂ ਗੱਲਾਂ ਕਰਦਾ ਹੁੰਦਾ। ਪਰ ਇਹੀ ਹੁਣ ਅਸੀਂ ਇੱਥੇ ਜਦੋਂ ਦੇਖਦੇ ਆ, ਇੱਥੇ ਹੋ ਰਿਹਾ ਉਲਟਾ ਲਾ ਪਿਆ। ਲੋਕਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਦਿੱਤਾ ਜਾਂਦਾ। ਹੁਣ ਨੈਸੈਸਿਟੀ ਚੀਜ਼ਾਂ ਦੇ ਉੱਤੇ, ਜਿਹੜੀਆਂ ਜ਼ਰੂਰੀ ਚੀਜ਼ਾਂ, ਉਹਨਾਂ ਦੇ ਉੱਤੇ ਟੈਕਸ ਲਾ ਦੇਣਾ, ਮਹਿੰਗਾਈ ਵਧਾ ਦੇਣੀ ਆ, ਫਿਰ ਉਹਦੇ ਨਾਲ ਕ੍ਰਾਈਮ ਵਧਣਾ। ਫਿਰ ਉਹਦੇ ਨਾਲ ਜਦੋਂ ਫਰਸਟ੍ਰੇਟਡ ਬੰਦੇ ਨੇ ਹੋ ਜਾਣਾ, ਜੋ ਦੇਖਣਾ ਵੀ ਨੇ ਨਾਲ ਦਾ, ਮੇਰੇ ਨਾਲ ਪੜਦਾ ਸੀ ਇਹ ਬੰਦਾ ਕਮਾਈ ਬਹੁਤ ਕਰੀ ਜਾਂਦਾ, ਇਹ ਤਾਂ ਜੌਬਾਂ ਦੇ ਉੱਤੇ ਲੱਗ ਗਿਆ, ਇਹ ਬਾਹਰ ਚਲੇ ਗਿਆ, ਮੈਂ ਇੱਥੇ ਰਹਿ ਗਿਆ, ਫਰਸਟ੍ਰੇਟਡ ਹੋ ਗਿਆ। ਇੱਕ ਇਹ ਵੀ ਕਾਰਨ ਆ, ਨੌਜਵਾਨ ਨਸ਼ੇ ਵੱਲ ਨੂੰ ਜਾਂਦੇ ਆ। ਜਦੋਂ ਕੁਝ ਦਿੰਦਾ ਨਹੀਂ ਮੋਰੇ, ਜਦੋਂ ਫਿਰ ਕੁਝ ਦਿਸਦਾ ਨਹੀਂ, ਫਿਰ ਉਹ ਅਸਲ ਦੇ ਵਿੱਚ ਇਹਦੇ ਨਾਲੋਂ ਤਾਂ ਹੋਣਾ ਇਹ ਚਾਹੀਦਾ ਵੀ ਲੋਕਾਂ ਨੂੰ ਕਿਉਂ ਕਿਹਾ ਜਾਂਦਾ ਹੈ ਵੀ ਰੋਟੀ ਪਾਣੀ ਜਿਹੜਾ ਆ ਇਹ ਹਰ ਇੱਕ ਦੀ ਕੈਚਮੈਂਟ ਵਿੱਚ ਹੋਵੇ। ਹਰ ਕੋਈ ਬੰਦਾ ਜਿਹੜਾ ਰੋਟੀ ਤੋਂ ਮੁਹਤਾਜ ਨਾ ਹੋਵੇ। ਜਦੋਂ ਤੁਸੀਂ ਉਹਦੀਆਂ ਇਹ ਜ਼ਰੂਰਤਾਂ ਪੂਰੀਆਂ ਕਰ ਦਿੱਤੀਆਂ, ਉਹ ਨੇਸ਼ਨ ਡਿਵੈਲਪਮੈਂਟ ਵੱਲ ਨੂੰ ਸੋਚੂਗਾ। ਅਦਰਵਾਈਜ਼ ਸਾਡੇ ਲੋਕ ਤਾਂ ਇੱਥੇ ਰੋਟੀ ਪਾਣੀ ਦੇ ਚੱਕਰ ਹੀ ਬਣਾ ਜਾਂਦੀ ਆ, ਕਿਸੇ ਪਾਸੇ ਉਹ ਸੋਚ ਹੀ ਨਹੀਂ ਪਾਉਂਦੇ। ਹੁਣ ਮੈਂ ਗੱਲ ਦੇਖੀ ਆ ਮਾਸਟਰ, ਇੰਡੀਆ ਦੇ ਵਿੱਚ ਨਾ ਹਰ ਬੰਦਾ ਇਹ ਸੋਚਦਾ ਕਿ ਮੇਰੀ ਰੋਟੀ ਦਾ ਪ੍ਰਬੰਧ ਹੋ ਜਾਏ। ਰੋਟੀ ਅਸਲ ਦੀ ਮੰਜ਼ਿਲ ਜਿਹੜੀ ਆ, ਫਿਰ ਮੇਰੀ ਰੋਟੀ ਬਣਦੀ ਹੋ ਜਾ, ਚੱਲਦੀ ਹੋ ਜਾ, ਫਿਰ ਠੀਕ ਆ। ਹੁਣ ਬਾਹਰ ਜਾ ਕੇ ਆਏ, ਉੱਥੇ ਰੋਟੀ ਤੋਂ ਵੀ ਗੱਲ ਸ਼ੁਰੂ ਹੁੰਦੀ ਆ, ਰੋਟੀ ਤਾਂ ਹੈਗੀ ਆ, ਉਸ ਤੋਂ ਬਾਅਦ ਜੋ ਮਰਜੀ ਬਣਾ ਲਓ, ਜੋ ਮਰਜੀ, ਬਸ ਹਨਾ। ਇੱਥੇ ਰੋਟੀ ਦੇ ਚੱਕਰ ਸਾਰੀ ਉਮਰ। ਲੈ ਤਾਇਆ, ਫਿਰ ਜਿਵੇਂ ਤੂੰ ਦੱਸਿਆ ਵੀ ਤੇਰਾ ਭਤੀਜਾ ਆਸਟ੍ਰੇਲੀਆ, ਮੈਨੂੰ ਵੀ ਝੋਲੇ ਝੂਲੇ ਚ ਪਾ ਕੇ ਲੈ ਜਾ, ਮੈਂ ਗਾਣੇ ਗੁਣੇ ਗਾ ਲਿਆ ਕਰੂੰ। ਭਰਾਵਾ ਤੈਨੂੰ ਕਹਿੰਦੇ ਜਾਂਚ ਬਹਿਣ ਦੇਣਾ, ਦੱਸ ਮੈਨੂੰ ਜੂਆਂ ਤੇਰੇ ਪਈਆਂ। ਉਹ ਤੇ ਤੈਨੂੰ ਖੜੇ ਪਾ ਨਿਕਾਸੀ ਆ ਗਈ ਨਾ, ਉੱਤੇ ਭਜਣਾ ਮੋਲੜੀਆਂ ਦੇ ਨਸ਼ਾ ਮੈਂ ਇਹਨੂੰ ਨਾ ਲੈ ਦੀ ਦੇ ਨਸ਼ਾ ਮੈਂ। ਪਰ ਬਾਹਰਲੇ ਦੇਸ਼ਾਂ 'ਚ ਇਹਦੇ ਵਰਗਿਆਂ ਦੀ ਜ਼ਿਆਦਾ ਕਦਰ ਆ, ਜਿਹੜੇ ਬੰਦੇ ਇਦਾਂ ਦੇ ਆ, ਹਨਾ। ਨਾਲੇ ਅੱਧਾ ਬਾਹਰ ਲਾਏ, ਅੱਧਾ ਤਾਂ ਵੀਜ਼ਾ ਇਹਨੂੰ ਉੱਤੇ ਹੀ ਮਿਲ ਜਾਣਾ, ਇਹਦੇ ਵਾਲਾਂ ਦਾ ਰੰਗ। ਏਦਾਂ ਕਰੀ ਜੋ ਵੀਜ਼ਾ ਲੈਣ ਗਿਆ ਪਿੱਠ ਕਰਕੇ ਖੜ ਜੀ, ਤੇਰੇ ਬਾਲ ਜਾ ਦੇਖ ਵੀਜ਼ਾ ਲਾ ਦੇਣਾ ਤੈਨੂੰ। ਹਾਂ ਜੇ ਇਹ ਤਾਂ ਮੇਰੀ ਦਾਦੀ ਮੌਕੇ ਤੇ ਭੱਜ ਗਈ, ਨਹੀਂ ਤਾਂ ਮੈਂ ਵੀ ਨਾਲ ਹੀ ਜਾ ਵੜਨਾ ਸੀ। ਦਾਦੀ ਹਲੇ ਵੀ ਭੱਜੀ ਜਾਂਦੀ ਆ। ਉਹ ਹੁਣ ਤਾਂ ਉਹ ਪਤਾ ਨਹੀਂ ਕਿੱਥੇ ਕਿੱਥੇ ਭੱਜੀ ਫਿਰਦੀ ਆ। ਉਹਦੇ ਮਨ ਤੇ ਵੀ GST ਲੱਗੀ ਸੀ। ਉਹ ਕੋਈ ਪਤਾ ਨਹੀਂ, ਜੇ ਇੱਥੇ ਹੁੰਦੀ ਉੱਤੇ ਵੀ ਲਾ ਦੇਣੀ ਸੀ। ਮੈਂ ਗਿਆ ਮਾਸਟਰ, ਇਹਦੀ ਦਾਦੀ ਦੀ ਗੱਲ ਤੇ ਛੱਡ, ਮੈਨੂੰ ਪਤਾ ਅਮਰੀਕਾ ਵਾਲਿਆਂ ਨੇ ਕਹਿੰਦੇ ਇਹ ਜਵਾਈ ਦਾ ਵੀ ਵੀਜ਼ਾ ਲਾਤਾ ਉੱਪਰਲਾ। ਵੀ ਅਮਰੀਕਾ ਵਾਲੇ ਕਹਿ ਸੁਪਰ ਪਾਵਰ ਤਾਂ ਹੈ ਵੀ ਬਾਲਕੋਨੀ ਦੇ ਵਿੱਚ ਕਹਿੰਦੇ ਖੜਾ ਸੀ ਤੇ ਏਦਾਂ ਦੇ ਬਰੂਦ 2 ਡਰੋਨ ਦੇ ਰਾਹੀਂ ਛੱਡੇ ਆ। ਇਹ ਕਹਿੰਦੇ ਵੀ ਜਿਹੜੀ ਮਿਜ਼ਾਈਲ ਇਹ ਇਦਾਂ ਦੀ ਇਹਨਾਂ ਦੇ ਕੋਲ ਵੀ ਇਹਦੇ ਵਿੱਚ ਬਰੂਦ ਨਹੀਂ ਪਾਉਂਦੇ, ਬਹੁਤ ਘੱਟ ਬਰੂਦ ਹੁੰਦਾ। ਅੱਛਾ, ਅਸਲ ਵਿੱਚ ਕੋਲ ਜਾ ਕੇ ਫਟ ਕੇ ਇਹਦੇ ਵਿੱਚੋਂ ਬਲੇਡ ਨਿਕਲਦੇ ਆ। 8 ਦੀ ਪੇਅਰ ਬਣੀ ਹੋਆ ਬਲੇਡਾਂ ਦੀ। ਅੱਛਾ, ਬਲੇਡ ਬਣੀ ਆ ਤੇ ਇਹ ਇਸ ਹਿਸਾਬ ਨਾਲ ਫਟਦੇ ਆ ਕਿ ਬੰਦਾ ਕੱਟ ਦਿੰਦੇ ਆ।
ਉਹ ਬੱਲੇ ਬੱਲੇ। ਜਿਸ ਇਮਾਰਤ ਦੇ ਵਿੱਚ ਇਹ ਖੜਾ ਸੀ, ਬਾਲਕੋਨੀ ਦੇ ਵਿੱਚ ਖੜਾ ਸੀ, ਬਾਕੀ ਘਰ ਦੇ ਵੀ ਬੰਦੇ ਅੰਦਰ ਹੀ ਸੀ, ਕਿਸੇ ਨੂੰ ਕੋਈ ਹੋਰ ਨਹੀਂ ਕੋਈ ਮਰਿਆ, ਕੋਈ ਨੁਕਸਾਨ ਨਹੀਂ ਹੋਇਆ। ਇਸੇ ਕਰਕੇ ਨਹੀਂ ਹੋਇਆ ਕਿਉਂਕਿ ਜੇ ਹੋਰ ਮਿਜ਼ਾਈਲ ਹੁੰਦੀ ਉਹਨੇ ਸਾਰਾ ਹੀ ਘਰ ਉਡਾਉਣਾ ਸੀ। ਇਹ ਤੋਂ ਤੁਸੀਂ ਦੇਖੋ ਵੀ ਤਕਨੀਕਾਂ, ਅਸੀਂ ਹੁਣ ਕਹਿੰਦੇ ਆ ਵੀ ਰੋਟੀ ਪਾਣੀ ਤੋਂ ਤਾਂ ਸਾਨੂੰ ਵਿਹਲੇ ਨਹੀਂ ਮਿਲਦੀ ਹੋਰ ਕੁਝ ਸੋਚਣ ਦੀ, ਉਹ ਲੋਕਾਂ ਨੇ ਕਿੰਨੀ ਤਰੱਕੀ ਕੀਤੀ ਹੋਆ। ਭਾਵੇਂ ਇਹਨੂੰ ਆਪਾਂ ਹੋਰ ਪਾਸੇ ਵੀ ਲੈ ਸਕਦੇ ਆ ਵੀ ਇੱਕ ਮਨੁੱਖਤਾ ਦਾ ਘਾਣ ਵੀ ਆ, ਪਰ ਪਰ ਦੂਜੇ ਪਾਸੇ ਉਹ ਜਿਹੜੀ ਅਲ-ਕਾਇਦਾ ਹੈਗੀ ਆ, ਹਾਂਜੀ ਹਾਂ, ਹਨਾ, ਉਹ ਕੋਈ ਚੰਗਾ ਕੰਮ ਤਾਂ ਕਰ ਰਹੀ, ਪਤਾ ਨਹੀਂ ਕਿੰਨੇ ਕੁ ਬਦੋਸ਼ੇ ਉਹਨਾਂ ਨੇ ਮਾਰੇ ਆ। ਹਾਂਜੀ ਦੇਖੋ 2000 ਦੇ ਵਿੱਚ ਇਹ ਮਾਰਿਆ, 2001 ਦੇ ਵਿੱਚ ਅਸਾਮਾ ਬਿਨ ਲਦੇਨ ਤੋਂ ਬਾਅਦ ਅਲ ਜਵੈਰੀ ਇਹ ਬਣਾਇਆ ਗਿਆ, ਅਲ-ਕਾਇਦਾ ਦਾ ਲੀਡਰ ਬਣਿਆ, ਅਲ-ਕਾਇਦਾ ਦਾ ਲੀਡਰ, ਤੇ ਸਭ ਤੋਂ ਜ਼ਿਆਦਾ ਵੀਡੀਓਸ ਇਹਦੀਆਂ ਆ। ਉਸ ਤੋਂ ਬਾਅਦ ਜਿੰਨੇ ਵੀ ਅਨਾਉਂਸਮੈਂਟ ਉਹ ਕਰਦੇ ਸੀ, ਕੋਈ ਵੀ ਗੱਲ ਕੋਈ ਜ਼ਿੰਮੇਵਾਰੀ ਲੈਂਦੇ ਸੀ, ਉਹ ਅਲ ਜਵਾਰੀ ਦੀ ਆਵਾਜ਼ ਦੇ ਵਿੱਚ ਇਹ ਬੰਦਾ ਜਿਹੜਾ ਇਹ ਦਿੰਦਾ ਸੀ। ਇਹ ਬੰਦਾ ਮਿਸਰ ਦਾ ਸੀ ਵੈਸੇ, ਕਾਹਿਰਾ ਦਾ। ਹਾਂਜੀ। ਉਸ ਤੋਂ ਬਾਅਦ ਇਹ ਤੇ ਦੂਜੀ ਗੱਲ ਦੇਖੋ, ਜਿੱਦਾਂ ਉਸਾਮਾ ਬਿਨ ਲਦੇਨ ਬਹੁਤ ਤਕੜਾ ਇੰਜੀਨੀਅਰ ਸੀ, ਇਹ ਬੰਦਾ ਅੱਖਾਂ ਦਾ ਮਾਹਰ ਡਾਕਟਰ ਸੀ, ਅਲ ਜਵਾਰੀ। ਤੇ ਇਹਦੇ ਜਿਹੜੇ ਘਰ ਦੇ, ਇਹਦਾ ਡੈਡੀ ਜਿਹੜਾ ਆ ਉਹ ਪ੍ਰੋਫੈਸਰ ਸੀ ਫਾਰਮੇਸੀ ਦਾ, ਤੇ ਇਹਦੇ ਸਾਰੇ ਘਰ ਦੇ ਕੋਈ ਡਾਕਟਰ ਆ, ਕੋਈ ਕੁਛ ਆ, ਏਦਾਂ ਦਾ ਹੀ ਆ। ਪਰ ਚੇਟਕ ਇਹ ਰੱਖ ਲਓ ਵੀ ਕੱਟੜ ਬਣ ਗਿਆ ਆਪਣੇ ਧਰਮ ਦੇ ਪ੍ਰਤੀ, ਝੱਲ ਨਹੀਂ ਹੋਈਆਂ ਚੀਜ਼ਾਂ, ਦਿਮਾਗੀ ਇੰਨਾ ਸੀ ਬੰਦਾ ਬਹੁਤ ਜ਼ਿਆਦਾ। ਤੇ ਉਸ ਤੋਂ ਬਾਅਦ ਜਿਹੜੇ ਉਹ ਟਵਿਨ ਟਾਵਰ ਢਾਏ ਵੀ ਆ, ਉਹਨਾਂ ਵਿੱਚ ਵੀ ਇਹਦਾ ਮੇਨ ਹੱਥ ਦੱਸੇ ਜਾਂਦੇ, ਇਹਦਾ ਅਮਰੀਕਾ ਦੇ ਮਗਰ ਸੀ, ਬਿਲਕੁਲ। ਇਹਦੇ ਉੱਤੇ ਨਾਮ ਵੀ ਰੱਖਿਆ ਹੋਇਆ ਸੀ ਬਹੁਤ ਵੱਡਾ। ਹੁਣ ਅਫਗਾਨਿਸਤਾਨ ਦੇ ਵਿੱਚ ਇਹ ਪਹਿਲਾਂ 2 ਸਾਲ ਪਹਿਲਾਂ ਵੀ ਇਹਦੇ ਉੱਤੇ ਅਟੈਕ ਹੋਇਆ, ਪਰ ਉਸ ਵੇਲੇ ਦੇ ਨਾਲ ਦੇ ਕਾਫੀ ਬੰਦੇ ਮਰ ਗਏ ਸੀ, ਇਹ ਬਚ ਗਿਆ ਸੀ। ਪਰ ਹੁਣ ਜਿਹੜਾ ਇਸ ਬਾਰੇ ਤੋਂ ਬਚ ਨਹੀਂ ਪਾਇਆ ਇਹ, ਤੇ ਜਾ ਕੇ ਉੱਥੇ ਇਹਦਾ ਕਤਲ ਕਰ ਦਿੱਤਾ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ ਮਾਸਟਰ ਹੁਣ, ਕਿ ਉਹ ਅਮਰੀਕਾ ਵਾਲੇ ਅਫਗਾਨਿਸਤਾਨ ਚੋਂ ਨਿਕਲ ਚੁੱਕੇ ਡੀਲ ਕਰਕੇ, ਹਾਂਜੀ, ਹੁਣ ਅਮਰੀਕਾ ਨੇ ਬੰਬਾਂ ਨੂੰ ਮਾਰ ਦਿੱਤਾ ਅਫਗਾਨਿਸਤਾਨ ਦੇ ਵਿੱਚ। ਹੁਣ ਤਾਲਿਬਾਨ ਦਾ ਰਿਐਕਸ਼ਨ ਕੀ ਹੋਇਆ ਇਹਦੇ ਵਿੱਚ? ਤਾਲਿਬਾਨ ਨੇ ਤਾਂ ਕਿਹਾ ਵੀ ਇਹ ਅਮਰੀਕਾ ਦੀ ਫਰਸਟ੍ਰੇਸ਼ਨ ਦਿਖਾਉਂਦਾ ਕਿ ਅਮਰੀਕਾ ਜਿਹੜਾ ਆ ਉਹ ਆਪਣੇ ਝੱਲ ਨਹੀਂ ਸਕਿਆ ਵੀ ਇੱਥੇ ਅਫਗਾਨਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਮੂੰਹ ਦੀ ਖਾ ਕੇ ਗਿਆ, ਤੇ ਨਾਲ ਦੀ ਨਾਲ ਇਰਾਕ ਦੇ ਵਿੱਚ ਤੁਸੀਂ ਦੇਖ ਲਓ, ਸੀਰੀਆ ਦੇ ਵਿੱਚ ਕੀ ਹੋਇਆ, ਵੀਅਤਨਾਮ ਦੇ ਵਿੱਚ ਕੀ ਹੋਇਆ, ਪਹਿਲਾਂ ਆਪਾਂ ਰੱਖ ਲਈਏ। ਹੁਣ ਵੀ ਜਿੱਥੇ ਵੀ ਗਿਆ ਅਮਰੀਕਾ ਇਹ ਹਾਰ ਕੇ ਹੀ ਆਇਆ, ਆਪਣਾ ਨੁਕਸਾਨ ਬਹੁਤ ਕਰਾ ਕੇ ਆਇਆ। ਪਰ ਇਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਡੇ ਤੇ ਇਹ ਜਿਹੜਾ ਹਮਲਾ ਹੋਇਆ ਤੇ ਸਾਡੇ ਦੇਸ਼ ਦੇ ਵਿੱਚ ਆ ਕੇ ਅਜੇ ਵੀ ਇਹ ਬਾਜ ਨਹੀਂ ਆਉਂਦਾ, ਅਸਲ ਵਿੱਚ ਇਹਦੇ ਤੋਂ ਝੱਲ ਨਹੀਂ ਹੁੰਦਾ ਵੀ ਅਸੀਂ ਇਹਨੂੰ ਹਰਾ ਕੇ ਬਾਹਰ ਕੱਢਤਾ। ਇਹ ਉਹਦਾ ਬਿਆਨ ਹੈ। ਮੈਨੂੰ ਤਾਂ ਹੋਰ ਡਰ ਲੱਗਣ ਡਿਆ ਮਾਸਟਰ, ਹਾਂਜੀ, ਕਿਤੇ ਚੀਨ ਦੀ ਤਾਂ ਅਮਰੀਕਾ ਦੀ ਲੜਾਈ ਨਾ ਲੱਗ ਜਾਏ, ਕਿਉਂਕਿ ਤਾਇਵਾਨ ਦਾ ਇਸ਼ੂ ਚੱਲੀ ਜਾਂਦਾ ਨਾ ਅਜੇ ਤੱਕ ਜੀ, ਉਹਦਾ ਵੀ ਡਰ ਜਿਹਾ ਲੱਗਦਾ ਕਿਤੇ ਤਾਇਆ। ਪਰ ਇਹ ਲੱਗਦਾ ਨਹੀਂ ਵੀ ਅਮਰੀਕਾ ਸਿੱਧਾ ਚੀਨ ਦੇ ਨਾਲ ਪੰਗਾ ਲਊਗਾ, ਪਰ ਚੀਨ ਵੀ ਅਜੇ ਵੇਟ ਕਰ ਰਿਹਾ, ਕਿਉਂਕਿ ਇੱਕ ਫਰੰਟ ਬਣਿਆ ਹੋਇਆ, ਉਹਦੇ ਵਿੱਚ ਇੰਡੀਆ ਵੀ ਆ, ਆਸਟ੍ਰੇਲੀਆ ਵੀ ਆ, ਤੇ ਜਾਪਾਨ ਵੀ ਆ। ਇਹ ਦੇਸ਼ ਆ, ਕੁਆਡ ਕਹਿੰਦੇ ਜਿਹਨੂੰ, ਤੇ ਨਾਲ ਦੀ ਨਾਲ ਨਿਊਜ਼ੀਲੈਂਡ ਦੇ ਵਿੱਚ ਵੀ ਇਹਨਾਂ ਦੀ ਗੱਲ ਚੱਲ ਰਹੀ ਆ ਵੀ ਨਿਊਜ਼ੀਲੈਂਡ ਵੀ ਇਹਦਾ ਪਾਰਟ ਬਣੇ। ਹਾਂਜੀ, ਤੇ ਨਾਲ ਦੀ ਨਾਲ ਜਿਹੜੇ ਦੇਸ਼ ਹੈਗੇ ਆ, ਫਿਲੀਪੀਨਸ ਰੱਖ ਲਓ, ਵੀਅਤਨਾਮ ਲਾ ਲਓ, ਇੰਡੋਨੇਸ਼ੀਆ, ਮਲੇਸ਼ੀਆ, ਉਹਨਾਂ ਦੇ ਉੱਤੇ ਵੀ ਕਿਹਾ ਜਾ ਰਿਹਾ ਵੀ ਤੁਸੀਂ ਵੀ ਨਾਲ ਲੜੋ। ਪਰ ਇੱਕ ਉਹਨਾਂ ਨੂੰ, ਚਾਈਨਾ ਨੂੰ ਵੀ ਪਤਾ, ਪਰ ਇਸ ਹਾਲਾਤ ਦੇ ਵਿੱਚ ਜੇ ਇਹ ਜੰਗ ਲੱਗਦੀ ਆ, ਇਹ ਵਿਸ਼ਵ ਜੰਗ ਹੋ ਸਕਦੀ ਹੈ, ਕਿਉਂਕਿ ਇਸ ਵੇਲੇ ਚਾਈਨਾ ਦੇ ਨਾਲ ਚਾਈਨਾ ਕੋਲ ਤਾਕਤ ਬਹੁਤ ਹੈ, ਚਾਈਨਾ ਕੋਲ ਤਾਕਤ ਵੀ ਬਹੁਤ ਆ। ਜਿਸ ਤਰੀਕੇ ਦੇ ਨਾਲ ਰਸ਼ੀਆ ਦੀ ਇਸ ਵੇਲੇ ਸਪੋਰਟ ਕੀਤੀ ਆ, ਬਹੁਤ ਮਾੜੇ ਹਾਲਾਤ ਦੇ ਵਿੱਚ ਯੂਕਰੇਨ ਸਾਈਡ ਦੇ ਵਿੱਚ, ਰਸ਼ੀਆ ਨੇ ਵੀ ਇਹਦੇ ਵਿੱਚ ਇਨਵੋਲਵ ਹੋਣਾ। ਬਿਲਕੁਲ। ਇਸ ਕਰਕੇ ਇਹ ਬਹੁਤ ਵੱਡੀ ਇੱਕ ਚੈਲੰਜ ਆ ਦੁਨੀਆ ਦੇ ਵਾਸਤੇ ਵੀ, ਕਿ ਇਹ ਜਿਹੜੇ ਆਪਣੇ ਮਫਾਦਾਂ ਵਾਸਤੇ, ਜਿੱਦਾਂ ਪਹਿਲਾਂ ਅਮਰੀਕਾ ਕਰਦਾ ਸੀ, ਨਹੀਂ ਤਾਂ ਹੁਣ ਨੂੰ ਇਹਨਾਂ ਨੇ ਅਟੈਕ ਕਰ ਦੇਣਾ। ਅਮਰੀਕਾ ਵਾਲਿਆਂ ਨੇ ਕਿਸੇ ਨੂੰ ਉੱਪਰ ਨਹੀਂ ਆਉਣ ਦਿੱਤਾ, ਉਹਨਾਂ ਦੀ ਕੋਸ਼ਿਸ਼ ਇਹ ਰਹੀ ਆ ਕਿ ਦੂਜੇ ਮੁਲਕਾਂ ਨੂੰ ਨੀਵੇਂ ਰੱਖੋ, ਜਿਹੜਾ ਉਹਨਾਂ ਦੀ ਗੱਲ ਸੁਣਦਾ ਉਹ ਠੀਕ ਵਾ, ਜੇ ਮਾੜੀ ਵੀ ਦੂਜੇ ਪਾਸੇ ਕੀਤੀ ਸਰਕਾਰਾਂ। ਪਰ ਇਹਦਾ ਫਾਇਦਾ ਇੰਡੀਆ ਨੂੰ ਹੋ ਰਿਹਾ। ਹੁਣ ਜਿਸ ਤਰੀਕੇ ਦੇ ਨਾਲ ਧੜ ਰਸ਼ੀਆ ਤੋਂ ਤੇਲ ਖਰੀਦਿਆ ਜਾ ਰਿਹਾ ਹਨਾ, ਤੇ ਬਾਕੀ ਸਾਰਿਆਂ ਦੇ ਉੱਤੇ ਟੈਕਸ ਲਾਈ ਜਾਂਦਾ ਉਹ, ਜਾਂ ਉਹਨਾਂ ਦੇ ਨਾਲ ਧਮਕੀਆਂ ਦਿੰਦਾ ਵੀ ਤੇਰੇ ਨਾਲ ਏਦਾਂ ਕਰ ਦਵਾਂਗੇ, ਪਾਬੰਦੀਆਂ ਲਾ ਦਵਾਂਗੇ। ਇੰਡੀਆ ਨੂੰ ਨਹੀਂ ਕਹਿੰਦਾ ਵੀ ਤੂੰ ਬੰਦ ਕਰ ਤੇਲ ਲੈਣਾ ਉਹ ਤੋਂ, ਰਸ਼ੀਆ ਤੋਂ, ਕਿਉਂਕਿ ਇੰਡੀਆ ਦੀ ਲੋੜ ਆ, ਉਹਨਾਂ ਨੂੰ ਲੋੜ ਆ। ਇਸ ਕਰਕੇ ਇੰਡੀਆ ਇਸ ਵੇਲੇ ਉਹ ਕਹਿ ਲਓ ਵੀ ਉਹਦੇ ਦੋਨਾਂ ਹੱਥਾਂ 'ਚ ਮਾਲ ਆ। ਹੁਣ ਰਸ਼ੀਆ ਦੇ ਕੋਲੋਂ ਮਿਜ਼ਾਈਲਾਂ ਵੀ ਲਈਆਂ, ਤੇ S-400 ਜਿਹੜੀ ਆ, ਜਦ ਕਿ ਨਹੀਂ ਲਗਾ ਸਕਦੀ, ਇਹਨੂੰ ਲੈਣ ਨਹੀਂ ਦਿੱਤੀ ਅਮਰੀਕਾ ਨੇ। ਅਮਰੀਕਾ ਨੇ ਤੁਰਕੀ ਤੇ ਪਾਬੰਦੀ ਲਾਈ, ਉਹੀ ਮਿਜ਼ਾਈਲ ਉਹ ਤੋਂ ਵੀ ਤੂੰ ਨਹੀਂ ਲੈ ਸਕਦਾ। ਪਰ ਇੰਡੀਆ ਨੂੰ ਕਿਹਾ ਨਹੀਂ ਜੀ, ਉਹਦੇ ਮਫਾਦ ਦੇ ਵਿੱਚ ਕਾਰਨ ਕੀ ਆ, ਉਹਨਾਂ ਨੂੰ ਪਤਾ ਵੀ ਇਸ ਖਿੱਤੇ ਦੇ ਵਿੱਚ ਜੇ ਲੜਨਾ ਤਾਂ ਉਹਦੀ ਇੰਡੀਆ ਦੀ ਲੋੜ ਆ, ਉਹਨੇ ਇੰਡੀਆ ਦੇ ਮੋਢੇ ਤੇ ਰੱਖ ਕੇ ਚਲਾਉਣੀ ਚਾਹੀਦੀ। ਇੰਡੀਆ ਵੀ ਕਹਿੰਦੇ ਆ ਨਾ ਵੀ ਸਾਨੂੰ ਵੀ ਲੋੜ ਵਾ, ਸਾਨੂੰ ਤੇਲ ਦੀ ਲੋੜ ਆ, ਸਾਨੂੰ ਜ਼ਰੂਰਤ ਵਾ। ਲੈ ਮਾਸਟਰ, ਤੇਲ ਸਸਤਾ ਤੇ ਫੇਰ ਨਹੀਂ ਹੋਇਆ। ਪਰ ਇਹ ਗੱਲ ਆ ਮਾਸਟਰ, ਵੀ ਜਿੱਦਾਂ ਮਰਜੀ ਆ, ਕੋਈ ਮੋਦੀ ਨੂੰ ਲਾਇਕ ਕਰਦਾ, ਕੋਈ ਨਹੀਂ ਲਾਇਕ ਕਰਦਾ, ਪਰ ਇੱਥੇ ਉਹਨੂੰ ਬਹਾਦਰੀ ਦਿਖਾ ਦਿੱਤੀ ਆ।
ਜੀ ਉਹ ਖੜੇ ਹੋ ਦਿਖਾ ਦਿੱਤਾ ਹੁਣ ਇਹ ਤਾਂ ਗੱਲ ਇਹ ਤਾਂ ਨਹੀਂ ਕੀਤਾ ਵੀ ਜੇ ਮੇਰੇ ਕੋਲ ਪ੍ਰੈਸ਼ਰ ਪਾਇਆ ਤਾਂ ਡਰ ਗਿਆ ਜਾਂ ਕਰ ਦਿੱਤਾ ਨਹੀਂ ਬਿਲਕੁਲ ਹੈ ਕਿ ਨਹੀਂ ਜੀ ਬਿਲਕੁਲ। ਇੱਥੇ ਆ ਗੱਲ ਵੀ ਸਹੀ ਕੀਤੀ ਆ ਮੈਂ ਕਿਹਾ ਲੈ ਵੀ ਮਾਸਟਰਾ ਗੱਲਾਂ ਤਾਂ ਆਪਣੀਆਂ ਮੁੱਕੜੀਆਂ ਨਹੀਂ ਤੇ ਮੈਂ ਤਾਂ ਹੁਣ ਚੱਲਿਆ ਸ਼ਹਿਰ ਵਾਲ ਵੀ ਜਾਣ ਨਕੋਦਰ ਵਾਲ ਉਹ ਗੱਲ ਸੁਣ ਜੇ ਸੱਚੀ ਮੁੱਚੀ ਤੈਨੂੰ ਗਾਣਾ ਆਉਂਦਾ ਨਾ ਪੁੱਤਰ ਚੱਟਾ ਪਹਿਲਾਂ ਤੂੰ ਮੈਨੂੰ ਪੱਥਰ ਤਾਇਆ ਤੂੰ ਪਹਿਲਾਂ ਮੈਨੂੰ ਪੱਥਰ ਅੱਛਾ ਤਾਰਾ। ਪੱਤਰ ਤਾਰਾ ਜੇ ਤੈਨੂੰ ਸੱਚੀ ਮੁੱਚੀ ਗਾਣਾ ਆਉਂਦਾ ਨਾ ਇੱਕ ਵਧੀਆ ਜਿਹਾ ਗੀਤ ਸੁਣਾ ਦੇ ਫਿਰ ਤੂੰ ਮੈਂ ਇਸ ਮੰਜੇ ਜਾ ਕੇ ਰੋਜ਼ ਬੈਠੀ ਨਹੀਂ ਮੈਂ ਤੈਨੂੰ ਇਸ ਮੰਜਾ ਤਾਂ ਕੀ ਤੈਨੂੰ ਪਿੰਡ 'ਚ ਨਹੀਂ ਵੜ ਦੇਣਾ ਆ ਤੈਨੂੰ ਆਪਣੀ ਦਾਦੀ ਪੱਥਰੀ ਦੀ ਸੌ ਸੁਣਾ ਦੇ ਹੁਣ ਗਾਣਾ ਵਜੇ ਦਾ ਲੈ ਅਮਲੀਆ ਹੁਣ ਤੂੰ ਏਦਾਂ- ਸੌਂ ਪਾਈ ਦਿੱਤੀ ਇਹ ਆਪਣੇ ਬਾਬੇ ਦਾ ਗੀਤ ਗਾਈ ਹੁਣ ਦਾਦੀ ਦਾ ਬਚ ਲਈ ਚੱਲ ਠੀਕ ਹੈ ਫਿਰ ਦਾਦੇ ਦਾ ਸੁਣ ਲਓ ਨਾ ਬਈ ਨਾ ਪਰ ਮੈਨੂੰ ਦਾਦੀ ਦੀ ਬਹੁਤ ਯਾਦ ਆ ਰਹੀ ਦਾਦੀ ਕਿਸੇ ਦਿਨ ਹੋਰ ਚੇਤੇ ਕਰ ਲਈ ਅੱਜ ਬਾਬਾ ਚੇਤੇ ਕਰ ਲਾ ਐਂ ਕਰ ਫਿਰ ਮੈਂ ਮੰਮੀ ਵਾਲਾ ਸੁਣਾ ਦੇ ਚੱਲ ਫਿਰ ਮੰਮੀ ਆਣਾ ਸੁਣਾ ਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਵਾਹ ਓਏ ਮਾਂ ਠੰਡੜੀ ਛਾਂ ਦੁਨੀਆ ਵਾਲਿਓ ਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੂਜਾ ਖੋਲ ਦੇ ਟੁਕ ਕਾਂ ਦੁਨੀਆ ਵਾਲਿਓ ਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਬਿਨਾ ਨਾ ਕੋਈ ਲਾਡ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਮਾਂ ਬਿਨਾ ਨਾ ਕੋਈ ਲਾਡ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਖੋਲ ਦੇ ਟੁਕ ਕਾਂ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਓ ਲਵ ਯੂ ਮੰਮੀ ਲਵ ਯੂ ਵਾਹ ਬਈ ਵਾਹ ਬਹੁਤ ਵਾਕਈ ਵੀ ਵਧੀਆ ਛੇੜਾ ਸ਼ਾਬਾਸ਼ ਉਹ ਏਦਾਂ ਨਹੀਂ ਗਾਇਆ ਏਦਾਂ ਦੇ ਗਾਣੇ ਗਾਇਆ ਕਰ। ਕਰ ਪੁੱਟੇ ਕਮੀ ਪੈ ਜਾਂਦਾ ਉਹ ਗਾਣਾ ਤਾਂ ਮੈਂ ਹੈ ਪਰ ਕੋਈ ਸੁਣਦਾ ਨਹੀਂ ਕੋਈ ਸੁਣੀ ਨਹੀਂ ਜਿਹੜੇ ਖੰਡਾ ਜਾਂਦਾ ਇੱਥੇ ਆ ਕੇ ਸਾਨੂੰ ਸੁਣਾ ਦਿਆ ਕਰ ਉਦਾਂ ਕਿਹੜੇ ਤੈਨੂੰ ਤੇ ਲੱਡੂ ਮਿਲਦੇ ਆ ਸਾਰੀ ਦਿਹਾੜੀ ਗਲੀਆਂ 'ਚ ਕੁੱਤਿਆਂ ਵਾਂਗ ਤੁਰਿਆ ਫਿਰਦਾ ਰਹਿੰਦਾ